पीवो पौल खंड तार होवे जन्म सुहेला वाह वाह गोबिंद सिंह आपे गुरचेला। वाहिगुरू जी का खालसा वाहिगुरू जी की फतेह। मैं नीलमखोर TV 84 ਦੇ ਜਿਹੜੇ ਸਾਰੇ ਦਰਸ਼ਕਾਂ ਨੂੰ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ ਜਿਹੜੀਆਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਵੱਲੋਂ ਇਸ ਦਿਹਾੜੇ ਨੂੰ ਜਿਹੜਾ ਉਹ ਮਨਾਇਆ ਜਾ ਰਿਹਾ, ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਜਿਸ ਤਰ੍ਹਾਂ ਕਿ ਅੱਜ ਆਪਾਂ TV 84 ਦੀ ਜਿਹੜੀ ਸਾਰੀ ਟੀਮ ਹੈਗੀ ਹੈ ਉਹ ਨਿਊਯਾਰਕ ਤੋਂ ਸਪੈਸ਼ਲੀ ਸਟਾਕਟਨ ਕੈਲੀਫੋਰਨੀਆ ਦੇ ਗੁਰੂ ਘਰ ਜਿਹੜੇ ਗਦਰੀ ਬਾਬਿਆਂ ਦਾ ਇਤਿਹਾਸਕ ਗੁਰੂ ਘਰ ਹੈ ਉਸ ਨੂੰ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਅਸੀਂ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਆਪਣੀਆਂ ਸਿੱਖ ਸੰਗਤਾਂ ਨੂੰ, ਆਪਣੇ ਵਿਊਅਰਸ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ 1699 ਦੀ ਵਿਸਾਖੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਕੋਲ ਆਪ ਅੰਮ੍ਰਿਤ ਛਕ ਕੇ ਖਾਲਸਾ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ। ਸੋ ਖਾਲਸੇ ਦਾ ਅੱਜ ਜਨਮ ਹੋਇਆ ਸੀ। ਸੋ ਅੱਜ ਆਪਾਂ ਜਿਹੜਾ ਇੱਥੇ ਸਪੈਸ਼ਲੀ ਜਿਹੜੇ ਨਗਰ ਕੀਰਤਨ ਸ਼ੁਰੂ ਹੋਣ ਵਾਲੇ ਆ ਥੋੜ੍ਹੇ ਪਲਾਂ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਚੜੀਆਂ ਚਲੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪਰ ਬਾਰਿਸ਼ ਬਹੁਤ ਜ਼ਿਆਦਾ ਸੀ, ਜਿਸ ਤਰ੍ਹਾਂ ਕਿ ਕੱਲ੍ਹ ਵੀ ਅੱਜ ਵੀ ਸੇਮ ਹੀ ਵੈਦਰ ਲੱਗ ਰਿਹਾ ਹੈ ਕਿਉਂਕਿ ਥੋੜ੍ਹੀ ਮੋੜੀ ਕਿਨਮਿਨ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਸੋ ਥੋੜ੍ਹੇ ਹੀ ਪਲਾਂ ਦੇ ਵਿੱਚ ਨਗਰ ਕੀਰਤਨ ਦਾ ਆਗਾਜ਼ ਹੋਵੇਗਾ, ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਦਰਬਾਰ ਹਾਲ ਦੇ ਵਿੱਚ, ਜਿੱਥੇ ਜਿਹੜੇ ਗੁਰੂ ਕੇ ਕੀਰਤਨੀਏ ਜਿਹੜੇ ਨੇ ਉਹ ਕੀਰਤਨ ਦੁਆਰਾ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਔਰ ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮਖੋਰ TV 84 ਦੇ ਨਾਲ। सतगुर की सेवा सफल है जे को करे चित लाए मन चिंदिया फल पावना होमे विच जाए। सो ਵੀਰ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਜਿਹੜੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਸੇਵਾ ਵੀ ਉਹ ਨਿਭਾ ਰਹੀਆਂ, ਜਿਸ ਤਰ੍ਹਾਂ ਕਿ ਇਹ ਸਿੰਘ ਸਾਹਿਬ ਵੀ ਸੇਵਾ ਕਰ ਰਹੇ ਨੇ ਨਾ, ਪੁੱਛਦੇ ਆ ਕਿਹੜੀ ਸੇਵਾ ਕਰ ਰਹੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਅੱਜ ਅਸੀਂ ਮੈਂ ਤੇ ਮੇਰੇ ਜਿੰਨੇ ਦੋਸਤ ਆ ਅਸੀਂ ਅੱਜ ਵਾਟਰ ਟੈਂਕਰ ਦੀ ਤੇ ਅੱਗੇ ਫੁੱਲਾਂ ਦੀ ਤੇ ਝਾੜੂ ਦੀ ਸੇਵਾ ਕਰ ਰਹੇ ਹਾਂ। ਸੋ ਜਿਹੜੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਅਸੀਂ ਉਹ ਨਿਭਾ ਰਹੇ ਹਾਂ। ਆਪਣੇ ਫਰੈਂਡਸ ਨੂੰ ਇੱਥੇ ਲੈ ਕੇ ਆਓ ਕਿਉਂਕਿ ਆਪਾਂ ਦਿਖਾਉਣਾ ਚਾਹੁੰਦੇ ਹਾਂ ਆਪਣੇ ਵਿਊਅਰਸ ਨੂੰ ਕਿ ਤੁਹਾਡੇ ਨਾਲ ਕਿਹੜੇ ਕਿਹੜੇ ਫਰੈਂਡਸ ਹੈਗੇ ਨੇ ਜਿਹੜੀ ਸੇਵਾ ਕਰ ਰਹੇ ਨੇ, ਸੇਵਾਦਾਰ। ਹਾਂਜੀ ਬਿਲਕੁਲ ਜੀ ਬਿਲਕੁਲ, ਸਾਰੇ ਮੁੰਡੇ ਜਿੰਨੇ ਵੀ ਹੈ ਯੰਗ ਏਜ ਦੇ ਮੁੰਡੇ ਹੁਣੇ ਇੰਡੀਆ ਤੋਂ ਮਾਈਗ੍ਰੇਸ਼ਨ, ਬਟ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਆ ਸੇਵਾ ਵਾਸਤੇ ਨਗਰ ਕੀਰਤਨ ਨੂੰ ਲੈ ਕੇ। ਤੇ ਆਏ ਸਾਲ ਹੀ ਆਪਾਂ ਜਿਹੜਾ ਬੜੇ ਉਤਸ਼ਾਹ ਨਾਲ ਜਿੰਨੇ ਵੀ ਆਪਣਾ ਫਰੈਂਡ ਸਰਕਲ ਸਾਰਾ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਤਪਰ। ਆਪਾਂ ਜ਼ਰੂਰੀ ਨਹੀਂ ਕਿ ਨਗਰ ਕੀਰਤਨ ਲਈ, ਵੈਸੇ ਵੀ ਹਰੇਕ ਸ਼ਨੀਵਾਰ ਨੂੰ ਐਤਵਾਰ ਨੂੰ ਸਟਾਕਟਨ ਗੁਰੂ ਘਰ ਵਿਖੇ ਜਿੰਨਾ ਵੱਧ ਤੋਂ ਵੱਧ ਸੇਵਾ ਦਾ ਮੌਕਾ ਮਿਲਦਾ ਉਹ ਕਰੀਦੀ। ਹਾਂਜੀ, ਮੈਂ ਤੁਹਾਡੇ ਫਰੈਂਡ ਕਹਿ ਰਹੇ ਨੇ ਕਿ ਤੁਸੀਂ ਹੁਣੇ ਨਵੇਂ ਇੰਡੀਆ ਤੋਂ ਆਏ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ, ਕਿੱਦਾਂ ਫੀਲ ਕਰ ਰਹੇ ਹੋ, ਇੱਥੇ ਤੇ ਉੱਥੇ ਦਾ ਕੀ ਫਰਕ ਹੈ? ਹਾਂਜੀ ਵਧੀਆ, ਇੱਥੇ ਸਾਰਿਆਂ 'ਚ ਉਤਸ਼ਾਹ ਆ। ਸੋ ਚਾਅ ਨਾਲ ਸੇਵਾ ਕਰਦੇ ਆ ਜਿੰਨੀ ਵੀ ਸੰਗਤ ਆ, ਤੁਸੀਂ ਦੇਖ ਹੀ ਰਹੇ ਹੋ ਵਿਸਾਖੀ ਦੇ ਦਿਹਾੜੇ ਤੇ। ਸੋ ਸਾਰੇ ਹੀ ਚਾਅ ਦੇ ਨਾਲ ਸੇਵਾ ਕਰ ਰਹੇ ਨੇ, ਲੰਗਰ ਲੱਗ ਰਹੇ ਨੇ। ਸੋ ਸਾਨੂੰ ਬਹੁਤ ਵਧੀਆ ਲੱਗ ਰਿਹਾ। ਹਾਂਜੀ, ਤੁਸੀਂ ਕਿੱਦਾਂ ਫੀਲ ਕਰਦੇ ਹੋ? ਹਾਂਜੀ, ਸਾਨੂੰ ਤੇ ਮਹਿਸੂਸ ਹੁੰਦਾ ਹੀ ਨੇ ਵੀ ਅਸੀਂ ਪੰਜਾਬ ਦੇ ਵਿੱਚ ਆਏ ਹਾਂ, ਇੰਡੀਆ ਦੇ ਵਿੱਚ ਆਏ, ਸਾਰੇ ਇੱਥੇ ਸਿੱਖ ਸਾਰੇ ਇਕੱਠੇ ਹੋਏ ਨੇ ਤੇ ਸਾਨੂੰ ਮਹਿਸੂਸ ਹੁੰਦਾ ਹੀ ਨਹੀਂਗਾ ਬਿਲਕੁਲ ਵੀ। ਤੇ ਸਾਰੇ ਬੜੇ ਆਪਣੇ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ, ਬੜੀ ਸਿੱਖ ਕੌਮ ਲਈ ਸਾਡੇ ਲਈ। ਇੱਥੇ ਵੈਸੇ ਵੀ ਕੈਲੀਫੋਰਨੀਆ ਲੱਗਦਾ ਕਿ ਜਿੱਦਾਂ ਇਹ ਪੰਜਾਬ ਵਿੱਚ ਆਪਾਂ ਰਹਿ ਰਹੇ ਹਾਂ ਕਿਉਂਕਿ ਮਾਹੌਲ ਹੀ ਇਦਾਂ ਦਾ ਹੈਗਾ। ਥੈਂਕ ਯੂ ਸੋ ਮਚ, ਤੁਸੀਂ ਆਪਣੇ ਜਿਹੜੇ ਵਿਊਅਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ। ਥੈਂਕ ਯੂ। ਮੁੰਡਾ ਜਿਹੜਾ ਟਰੱਕ ਲਵਾ ਕੇ ਸਾਰਾ ਜਵਾਬ ਦਿੱਤਾ ਨਾ ਇਹਨੇ ਸਾਨੂੰ, ਤਾਂ ਮੇਰੀ ਗੱਲ ਨਹੀਂ ਫਰਕ ਲੈਣਾ ਕੋਈ ਲੋੜ ਨਹੀਂ, ਕੰਪਨੀਆਂ ਵਧਾਈਆਂ ਕਿਆ ਕਰਦੇ ਕਿਆ ਸੋ ਵਿਊਅਰਸ, ਜਿਸ ਤਰ੍ਹਾਂ ਕਿ ਬਾਬੇ ਨਾਨਕ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ, ਸੋ ਅੱਜ ਤੱਕ ਚੱਲ ਰਿਹਾ ਆਪਣੇ ਸਿੱਖ ਕੌਮ ਦੇ ਵਿੱਚ। ਜਿਸ ਤਰ੍ਹਾਂ ਕਿ ਸੇਵਾ ਕਰ ਰਹੇ ਨੇ ਆਲੂ ਟਿੱਕੀਆਂ ਦੀ, ਸੋ ਇਹਨਾਂ ਦਾ ਬੜਾ ਵਧੀਆ ਸਾਡੇ ਕੋਲ ਸਪੈਸ਼ਲ ਆਣ ਕੇ ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਸਾਰਾ ਇਹ ਕੰਮ ਇੱਦਾਂ ਚੱਲਦਾ ਰਹਿਣਾ, ਕੁਝ ਛਕ ਲਓ, ਡੋਂਟ ਵਰੀ। ਪਹਿਲਾਂ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ? ਪਹਿਲਾਂ ਤਾਂ ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਔਰ ਤੁਸੀਂ ਲੰਗਰਾਂ ਦੀ ਸੇਵਾ ਕਰ ਰਹੇ ਹੋ, ਬਹੁਤ ਖੁਸ਼ੀ ਦੀ ਗੱਲ ਹੈ। ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਹਾਂਜੀ, ਬਹੁਤ ਵਧੀਆ ਲੱਗਦਾ ਹੈ ਤੇ ਸਾਰੀ ਸੰਗਤ ਨੂੰ ਅਸੀਂ ਇਹ ਮੁਬਾਰਕਾਂ ਦੇਣਾ ਚਾਹੁੰਦੇ ਆ ਤੇ ਸਾਰੇ ਜਣੇ ਇੱਥੇ ਆਓ ਤੇ ਲੰਗਰ ਛਕੋ ਤੇ ਹਾਂਜੀ ਗੁਰਬਾਣੀ ਸੁਣੋ, ਹਾਂਜੀ ਸੇਵਾ ਕਰੋ। ਠੀਕ ਹੈ ਜੀ। ਹਾਂਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਆ। ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਤੁਹਾਡੇ ਮਾਧਿਅਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਹੀ ਕਹਿੰਦੇ ਆ ਜੀ ਸਾਰੇ ਜਣੇ ਆਓ ਜੀ, ਵੱਧ ਛੜ ਕੇ ਇੱਥੇ ਤੁਸੀਂ ਦਰਸ਼ਨ ਦਿਓ, ਲੰਗਰ ਛਕੋ ਤੇ ਵਾਹਿਗੁਰੂ ਜੀ ਦੇ ਦਰਸ਼ਨ ਕਰੋ ਜੀ। ਬਿਲਕੁਲ। ਹਾਂਜੀ,
ਥੈਂਕ ਯੂ ਸੋ ਮਚ Thank you. ਸੇਵਾ ਕਰ ਰਹੇ ਨੇ ਤਾਂ ਸੇਵਾ ਕਰਦੇ ਰਹੋ ਤੁਸੀਂ ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂਜੀ ਆ ਜਾਓ ਜੀ। ਹਾਂਜੀ, ਜਿਸ ਤਰ੍ਹਾਂ ਕਿ ਸੰਗਤਾਂ ਜੁੜ ਰਹੀਆਂ ਨਗਰ ਕੀਰਤਨ ਦੀ ਥੋੜੇ ਹੀ ਪਲਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ। ਦੇਖੋ ਇਹਨਾਂ ਨੇ ਵੀ ਰੋਹ ਦਾ ਗਲਾਸ ਫੜਿਆ ਹੋਇਆ ਪੀਣ ਵਾਸਤੇ, ਸੋ ਬੜੀ ਖੁਸ਼ੀ ਦੀ ਗੱਲ ਹੈ। ਮੌਸਮ ਐਸੇ ਖਰਾਬ ਹੈਗਾ, ਡੋਂਟ ਵਰੀ, ਬਟ ਫਿਰ ਵੀ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਦੀਆਂ ਸੰਗਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਤੇ ਆਪਣੇ ਸਿੱਖ ਕੌਮ ਨੂੰ ਗੁਰੂ ਨਾਲ ਜੁੜਨ ਦੀ, ਆਪਣਾ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਬਹੁਤ ਬਹੁਤ ਵਧਾਈ। ਆਪਣੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਾਂ ਜੰਗ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਸਿੱਖ ਸੰਗਤਾਂ ਜਿਹੜੇ ਜਿਸ ਤਰ੍ਹਾਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੀਆਂ ਨੇ, ਔਰ ਇਹ ਸਾਰੀ ਆਈ ਥਿੰਕ ਇਹਨਾਂ ਦੀ ਫੈਮਿਲੀ ਹੈਗੀ ਹੈ। ਗੱਲਬਾਤ ਕਰਨ ਜਾ ਰਹੇ, ਬੀਬੀਆਂ ਨੇ ਬੜੇ ਬੜੇ ਸੋਹਣੇ ਸੋਹਣੇ ਸੂਟ ਪਾਏ ਨੇ, ਬੱਚੇ ਵੀ ਨਾਲ ਕਿੰਨੇ ਕਿਊਟ ਨੇ। ਸੋ ਇਹ ਦੱਸਣ ਵਾਸਤੇ, ਹਾਂਜੀ ਕੀ ਕਹਿਣਾ ਚਾਹੋਗੇ? ਮੈਂ ਹਾਂਜੀ ਵਿਸਾਖੀ ਦੀਆਂ ਬਹੁਤ ਅਲੱਗ-ਅਲੱਗ ਵਧਾਈਆਂ। and everyone just happy and healthy। ਹਾਂਜੀ ਨਾਈਸ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜੋ ਆਪਣੇ ਜਿਹੜੇ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਹਨ, ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੀ ਸਾਰੀ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ। ਤੇ ਜੋ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਸੰਗਤਾਂ ਹੁਮ ਕੇ ਪਹੁੰਚ ਰਹੀਆਂ ਹਨ, ਤੇ ਅਸੀਂ ਇਹੀ ਕਹਿੰਦੇ ਆ ਕਿ ਸਾਰੇ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਰਹੇ ਅਤੇ ਸਾਰਿਆਂ ਨੂੰ ਸਿੱਖ ਰਾਜ ਨੂੰ ਆਪਣਾ ਘਰ ਮਿਲੇ। ਹਾਂਜੀ, ਸਿੱਖ ਕੌਮ ਨੂੰ ਆਪਣਾ ਘਰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਵਿਸਾਖੀ ਦੀਆਂ। ਸਾਰੀ ਸੰਗਤ ਇਕੱਠੀ ਹੋਈ ਆ, ਬਹੁਤ ਸੋਹਣਾ ਲੱਗਦਾ ਆ। ਹਾਂਜੀ, ਬਹੁਤ ਵਧੀਆ ਮੁੜ ਲੱਗਦਾ। ਕੇ ਵੈਦਰ ਵੀ ਵਧੀਆ, ਹਾਂਜੀ, ਵੈਦਰ ਵੀ ਬਹੁਤ ਵਧੀਆ ਅੱਜ। ਜਿਹੜੇ ਸੂਟਾਂ ਨੂੰ ਕੁਝ ਨਹੀਂ ਹੋਏਗਾ। ਹਾਂਜੀ, ਨਹੀਂ ਕੋਈ ਗੱਲ ਨਹੀਂ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ, ਸੋ ਵਿਊਅਰਸ, ਬੜਾ ਸ਼ਾਹ ਹੈ ਸਿੱਖ ਸੰਗਤਾਂ ਵਿੱਚ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਛੋਟੇ ਛੋਟੇ ਬੱਚੇ ਵੀ, ਬਜ਼ੁਰਗ ਵੀ, ਔਰ ਜਿਹੜੇ ਨੌਜਵਾਨ ਵੀ ਜਿਹੜੇ ਨੇ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਨੇ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਿੱਦਾਂ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਪਹੁੰਚੇ ਹੋ? ਕੀ ਵਿਚਾਰਾਂ ਰੱਖਦੇ ਤੁਸੀਂ? ਬਈ ਅਸੀਂ ਮਤਲਬ ਇਹ ਆ ਵੀ ਅੱਜ ਖਾਲਸੇ ਦਾ ਸਾਜਨਾ ਦਿਵਸ ਹੈ, ਪ੍ਰਗਟ ਦਿਵਸ ਹੈ, ਖਾਲਸੇ ਦੀ ਸੋਵਰੈਂਟੀ ਦਾ ਦਿਨ ਹੈ। ਹਾਂਜੀ। ਸੋ ਖਾਲਸਾ ਜਿਹੜਾ ਹੈਗਾ ਇਹ ਮਤਲਬ ਕੋਈ ਦੁਨਿਆਵੀ ਚੀਜ਼ ਨਹੀਂ ਹੈਗੀ। ਖਾਲਸਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹਾਂਜੀ। ਜਦੋਂ ਅਸੀਂ ਇਹ ਕਹਿੰਦੇ ਆ ਵੀ ਗੁਰਬਰ ਅਕਾਲ ਕੇ ਹੁਕਮ ਸਿਓ ਉਪਜਿਓ ਵਿਗਿਆਨਾ, ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। ਸੋ ਅਸੀਂ ਉਸ ਸਪਿਰਿਟ ਨੂੰ, ਜੋ ਸਪਿਰਿਟ ਗੁਰੂ ਸਾਹਿਬ ਨੇ ਉਦੋਂ ਰਚੀ ਸੀ, ਪ੍ਰਗਟ ਕੀਤੀ ਸੀ, ਅਸੀਂ ਉਸ ਸਪਿਰਿਟ ਨੂੰ ਸਮਝਣਾ, ਉਹਦਾ ਅਨੁਭਵ ਕਰਨਾ ਤੇ ਅੱਗੇ ਵਧਣਾ। ਤੇ ਖਾਲਸੇ ਦੀ ਸਾਵਰੈਂਟੀ ਹੈ ਜਿਹੜੀ, ਜਦੋਂ ਖਾਲਸੇ ਨੇ ਆਪਣੀਆਂ ਜੰਗਾਂ ਯੁੱਧਾਂ ਦੇ ਵਿੱਚ ਖਾਲਸੇ ਰਾਜ ਲਈ ਸਟਰਗਲ ਕੀਤਾ, ਔਰ ਅਖੀਰ ਦੇ ਉੱਤੇ ਉਹਨਾਂ ਨੇ ਖਾਲਸਾ ਰਾਜ ਬਣਾ ਲਿਆ। 2 ਵਾਰ ਖਾਲਸਾ ਰਾਜ ਬਣਿਆ, ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ। ਤੇ ਸਾਨੂੰ ਤੀਜੀ ਵਾਰ ਖਾਲਸਾ ਰਾਜ ਚਾਹੀਦਾ, ਤੇ ਇਸ ਤੋਂ ਬਿਨਾਂ ਸਾਡਾ ਸਰਦਾ ਨਹੀਂ, ਕਿਉਂਕਿ ਸਾਡੀ ਜੈਨੋਸਾਈਡ ਹੋਣ ਵੱਲ ਨੂੰ ਵਧ ਰਹੀ ਹੈ ਤੇ ਜੈਨੋਸਾਈਡ ਕਰ ਰਹੀ ਹੈ ਇੰਡੀਆ ਗਵਰਨਮੈਂਟ। ਇੰਡੀਆ ਗਵਰਨਮੈਂਟ ਜਿਹੜੀ ਆ ਉਹ ਸਿਉਂਕ ਵਾਂਗੂ ਸਾਨੂੰ ਥੱਲਿਓਂ ਸਾਡੀਆਂ ਜੜ੍ਹਾਂ ਕੁਤਰ ਰਹੀ ਹੈ, ਤੇ ਅਸੀਂ ਉੱਪਰੋਂ ਅਸੀਂ ਮਤਲਬ ਖੁਸ਼ ਹੋ ਰਹੇ ਹਾਂ ਵੀ ਕੁਝ ਨਹੀਂ ਹੋ ਰਿਹਾ, ਪਰ ਬਹੁਤ ਕੁਝ ਹੋ ਰਿਹਾ। ਤੇ ਸਾਨੂੰ ਉਹ ਸਮਝਣਾ ਚਾਹੀਦਾ, ਔਰ ਖਾਲਿਸਤਾਨ ਖਾਲਸਾ ਰਾਜ ਵਾਸਤੇ ਅੱਗੇ ਵਧਣਾ ਚਾਹੀਦਾ। ਪਰ ਸਾਨੂੰ ਜਿਹੜੇ ਖਾਲਸਾ ਸਿਧਾਂਤ ਨੇ, ਜਿਹੜਾ ਖਾਲਸਾ ਡਾਕਟਰਿਨ ਹੈ, ਖਾਲਸਾ ਡਾਕਟਰਿਨ ਨੂੰ ਛੱਡ ਕੇ ਅਸੀਂ ਅੱਗੇ ਨਹੀਂ ਵਧ ਸਕਦੇ। ਸੋ ਜਿਹੜਾ ਖਾਲਸਾ ਡਾਕਟਰਿਨ ਨਾਲ ਜੁੜਾਂਗੇ ਤਾਂ ਮਤਲਬ ਅਕਾਲ ਪੁਰਖ ਸਾਡੇ ਉੱਤੇ ਮਿਹਰ ਕਰਨਗੇ, ਗੁਰੂ ਸਾਹਿਬ ਸਾਡੇ ਉੱਤੇ ਬਖਸ਼ਿਸ਼ ਕਰਨਗੇ, ਤੇ ਉਸ ਤਾਕਤ ਦੇ ਨਾਲ ਅਸੀਂ ਅੱਗੇ ਵਧਾਂਗੇ ਤਾਂ ਫੇਰ ਸਾਨੂੰ ਖਾਲਸਾ ਰਾਜ ਵੀ ਛੇਤੀ ਮਿਲੇਗਾ। ਅਸੀਂ ਆਪਣਾ ਬਿਰਤਾਂਤ ਵੱਡਾ ਕਰੀਏ, ਅਸੀਂ ਆਪਣਾ ਨੈਰੇਟਿਵ ਮਜ਼ਬੂਤ ਕਰੀਏ ਤੇ ਗੁਰੂ ਸਾਹਿਬ ਦੀ ਗੱਲ ਨੂੰ ਅੱਗੇ ਰੱਖੀਏ। ਤੇ ਗੁਰੂ ਸਾਹਿਬ ਸਾਨੂੰ ਇੱਕੋ ਹੀ ਸੰਦੇਸ਼ ਦਿੰਦੇ ਆ ਵੀ ਰਾਜ ਕਰੇਗਾ ਖਾਲਸਾ। ਤੇ ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਪਹੁੰਚੇ ਹੋਏ ਆ। ਸੋ ਇੱਥੇ ਅੱਜ ਨਗਰ ਕੀਰਤਨ ਨਿਕਲਣਾ ਹੈ। ਇਹ ਫਰੀडम ਮਾਰਚ ਵੀ ਇਹਨੂੰ ਕਹਿ ਸਕਦੇ ਆ, ਇਹ ਸੋਵਰੈਂਟੀ ਮਾਰਚ ਵੀ ਹੈ, ਇਹ ਸੋਵਰੈਂਟੀ ਰੈਲੀ ਵੀ ਹੈ, ਤੇ ਖਾਲਿਸਤਾਨ ਦੀ ਤੇ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰੇ ਸਮਾਗਮ ਜਿਹੜੇ ਨੇ ਉਹ ਅਸੀਂ ਕਰਦੇ ਆ, ਅੱਗੇ ਵਧਦੇ ਆ, ਤਾਂ ਕਿ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਖਾਲਸਾ ਰਾਜ ਦੇ ਸਿਧਾਂਤ ਉੱਤੇ ਪਹਿਰਾ ਦੇ ਸਕੇ। ਖਾਲਿਸਤਾਨ ਬੰਦਿਆਂ ਦੀ ਲੋੜ ਜਾਂ ਬੰਦਿਆਂ ਦੀ ਸੋਚ ਮੁਤਾਬਕ ਨਹੀਂ ਹੈਗਾ। ਖਾਲਸਾ ਰਾਜ ਅਕਾਲ ਪੁਰਖ ਦੀ ਕਿਰਪਾ ਨਾਲ ਬਣਨਾ। ਉਹ ਕੱਲ ਨੂੰ ਵੀ ਬਣ ਸਕਦਾ, ਉਹ ਅਗਲੇ ਮਹੀਨੇ ਵੀ ਬਣ ਸਕਦਾ, ਉਹ ਅਗਲੇ ਸਾਲ ਵੀ ਬਣ ਸਕਦਾ, ਉਹ ਰਾਤ ਨੂੰ ਵੀ ਬਣ ਸਕਦਾ। ਸੋ ਇਸ ਕਰਕੇ ਸਾਨੂੰ ਇਸ ਯਕੀਨ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ, ਰਾਜ ਕਰੇਗਾ ਖਾਲਸਾ,
ਆਕੀ ਰਹਿ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਾਹਿਬ ਆਪਣੇ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਜਿਹੜੇ ਆਪਣੇ ਸਿੱਖਾਂ ਨੂੰ ਸਿੰਘ ਬਣਾਏ ਸੀ ਔਰ ਜਿਹੜੀਆਂ ਬੀਬੀਆਂ ਨੂੰ ਕੋਰ ਬਣਾਇਆ ਸੀ। ਸੋ ਮੇਰੇ ਨਾਲ ਬੀਬੀਆਂ ਖੜੀਆਂ ਨੇ, ਦਸਤਾਰ ਉਹਨਾਂ ਨੇ ਸਜਾਈ ਹੋਈ ਹੈ, ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਜੀ? ਹਾਂਜੀ, ਕੀ ਕਹਿਣਾ ਚਾਹੋਗੇ? ਅੱਜ ਖਾਲਸਾ ਸਾਜਨਾ ਦਿਵਸ ਹੈ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਤੁਸੀਂ ਆਏ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਫੀਲ ਕਰ ਰਹੇ ਹੋ? ਵਧੀਆ। ਅਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਏ ਹਾਂ। ਹਾਂਜੀ ਹਾਂਜੀ, ਬਹੁਤ ਹੈਪੀ। ਨੇ ਬੜੇ ਖੁਸ਼ ਨੇ। ਹਾਂਜੀ, ਤੁਸੀਂ? ਹਾਂਜੀ, ਬਹੁਤ ਵਧੀਆ। ਓਕੇ, ਥੈਂਕ ਯੂ ਸੋ ਮਚ। ਥੈਂਕ ਯੂ। ਹਾਏ ਖਾਲਸਾ, ਵਾਹਿਗੁਰੂ ਫਤਿਹ ਜੀ। ਸੋ ਵਿਊਅਰਸ, ਇੱਥੇ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ ਵੀ ਲੱਗੇ ਹੋਏ ਨੇ, ਲੰਗਰ ਵੀ ਲੱਗੇ ਹੋਏ ਨੇ। ਇਹ ਆਪਾਂ ਜਿਹੜੇ ਸਟਾਲ ਤੇ ਆਪਾਂ ਖੜੇ ਆ, ਇਹ ਸਟਾਲ ਹੈਗਾ ਟਿੱਕੀਆਂ ਦਾ, ਆਲੂ ਟਿੱਕੀਆਂ ਦਾ। ਗੱਲਬਾਤ ਕਰਨ ਜਾ ਰਹੇ ਹਾਂ ਸੇਵਾਦਾਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਚਾਹੋਗੇ? ਲੰਗਰ ਛਕਾ ਰਹੇ ਹੋ ਤੁਸੀਂ ਸਿੱਖ ਸੰਗਤਾਂ ਨੂੰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ, ਤੁਸੀਂ ਆਏ ਸਾਡੀ ਇੰਟਰਵਿਊ ਲਈ ਤੇ ਸਾਨੂੰ ਲੋਕਾਂ ਦੇ ਸਾਹਮਣੇ ਸ਼ੋਅ ਕੀਤਾ। ਸੋ ਅਸੀਂ ਇਹ ਲੰਗਰ ਲਾ ਰਹੇ ਹਾਂ ਜੀ ਮੰਟੀਕੇ ਵੱਲੋਂ, ਤੇ ਸਾਡਾ ਇਹ ਲੰਗਰ ਸੇਵਾ ਦਾ ਇੱਕ ਇਕੱਠੇ ਆ ਸਾਰੇ, ਅਸੀਂ ਸਾਰੇ ਜਿੰਨੇ ਵੀ ਆ ਅਸੀਂ ਲੰਗਰ ਸੇਵਾ ਤੋਂ ਇੱਥੇ ਸਾਰੇ ਕਰਨ ਆਉਂਦੇ ਆ। ਸੋ ਸਾਨੂੰ 4 ਦਿਨ ਹੋ ਗਏ ਲੰਗਰ ਤਿਆਰ ਕਰਦੇ ਨੂੰ, ਟਿੱਕੀਆਂ ਬਣਾਉਂਦਿਆਂ ਨੂੰ। ਜਦੋਂ ਸੰਗਤ ਆਉਂਦੀ ਆ ਤੇ ਛਕਦੀ ਸਾਨੂੰ ਬੜੀ ਖੁਸ਼ੀ ਹੁੰਦੀ ਆ। ਅਸੀਂ ਹਰ ਸਾਲ ਹੀ ਇਸੇ ਤਰ੍ਹਾਂ ਲਾਉਂਦੇ ਆ, ਅਸੀਂ ਇੱਥੇ ਵੀ ਲਾਉਂਦੇ ਆ, ਜੁਬਾ ਸਿਟੀ ਵੀ ਲਾਉਂਦੇ ਆ, ਮੰਟੀਕੇ ਵੀ ਲਾਉਂਦੇ ਆ। ਅਸੀਂ ਸਾਰੇ ਜਣੇ ਇਸੇ ਕਰਕੇ ਸਾਰਿਆਂ ਨੂੰ ਕਰਦੇ ਆ ਵੀ ਸੰਗਤਾਂ ਆਉਣ ਤੇ ਲੰਗਰ ਛਕਣ ਤੇ ਨਾਲੇ ਵਧੀਆ ਟਿੱਕੀਆਂ ਦਾ ਸਵਾਦ ਦੇਖਣ। ਇਦਾਂ ਦੀਆਂ ਟਿੱਕੀਆਂ ਮੇਲੇ 'ਚ ਮਿਲਣੀਆਂ ਨਹੀਂ ਕਿਸੇ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਤੇ ਟੀਵੀ 84 ਵਾਲਿਆਂ ਨੂੰ, ਦੇਖਣ ਸੁਣਨ ਵਾਲਿਆਂ ਦਾ ਜੀ ਆਇਆਂ ਕਹਿੰਦੇ ਆ ਜੀ। ਇਹ ਸਟਾਕਟਨ ਦੀ ਧਰਤੀ ਤੇ 25ਵਾਂ ਨਗਰ ਕੀਰਤਨ ਹੈ। ਉਹਦੇ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ ਕਹਿੰਦੇ ਆ ਜੀ। ਔਰ ਬੇਨਤੀ ਕਰਦੇ ਆ ਕਿ ਸਾਰੇ ਜਾਣੇ ਆਓ। ਹੁਣ IPL ਵੀ ਖਤਮ ਹੋ ਗਿਆ ਤੇ ਮੈਚ ਦੇਖਣ ਤੋਂ ਬਾਅਦ ਵੈਦਰ ਵੀ ਹੁਣ ਠੀਕ ਹੈ, ਸਾਰੇ ਜਾਣੇ ਵੱਧ ਚੜ ਕੇ ਆਓ ਔਰ ਰੌਣਕ ਵਧਾਓ। ਤੇ ਥੈਂਕ ਯੂ ਤੁਹਾਡਾ ਜੀ ਆਇਆਂ ਨੂੰ। ਔਰ ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਬੜੇ ਬਿਜ਼ੀ ਹੋ। ਇੱਧਰ ਦਿਓ। ਹਾਂਜੀ ਹਾਂਜੀ, ਇੱਧਰ ਆ ਜਾਓ। ਹਾਂਜੀ, ਇੱਧਰ ਦੇਖੋ, ਤੁਹਾਡੇ ਸਾਡੇ ਵੀਡੀਓ ਦੇਖਦੇ। ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਤੁਸੀਂ ਸੇਵਾ ਕਰ ਰਹੇ ਹੋ ਲੰਗਰ ਦੀ। ਸੱਚੇ ਪਾਤਸ਼ਾਹ ਕਿਰਪਾ ਹੈ ਜੀ, ਤਾਂ ਮਹਾਰਾਜ ਦੀ ਕਿਰਪਾ ਹੈ ਕਿ ਮਹਾਰਾਜ ਸਾਨੂੰ ਸੇਵਾ ਬਖਸ਼ੀ ਹੋਈ ਹੈ। ਉਹਨਾਂ ਦੀ ਬਖਸ਼ਿਸ਼ ਨਾਲ ਸੇਵਾ ਹੁੰਦੀ, ਆਪਣੇ ਆਪ ਨਹੀਂ ਹੁੰਦੀ ਕਦੇ। ਠੀਕ ਹੈ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਰਹੇ ਹੋ ਕਿ ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਬਹੁਤ ਹੀ ਵਧੀਆ ਜਿਹੜੀ ਝਲਕੀਆਂ ਨੇ ਉਹ ਦੇਖ ਰਹੇ ਹੋ, ਜਿਹੜੇ ਕੈਲੀਫੋਰਨੀਆ ਦੀ ਧਰਤੀ ਸਟਾਕਟਨ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਜਿਹੜਾ ਨਗਰ ਕੀਰਤਨ ਹੈ ਉਹ ਬੜੇ ਹੀ ਸ਼ਰਧਾ ਪੂਰਵਕ ਮਨਾਉਣ ਜਾ ਰਹੀਆਂ ਨੇ। ਸੋ ਸਾਡੇ ਨਾਲ ਫੈਮਿਲੀ ਖੜੇ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਖਾਲਸਾ ਦਿਵਸ ਤੇ। ਐਵਰੀ ਈਅਰ ਸਟਾਕਟਨ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਹੁੰਦਾ ਹੈ ਜੀ, ਤਾਂ ਹਰ ਸਾਲ ਸੰਗਤਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ, ਤਾਂ ਗੁਰੂ ਕੇ ਲੰਗਰ ਟੁੱਟ ਚੱਲਦੇ ਨੇ ਜੀ। ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਜੀ। ਹਾਂਜੀ, ਬੇਟੇ ਨੇ ਵੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੇਟੇ ਨੇ ਵੀ ਸਜਾਈ ਹੋਈ। ਬਹੁਤ ਹੀ ਵਧੀਆ ਮੈਸੇਜ ਜਾ ਰਿਹਾ ਆਪਣੀ ਸਿੱਖ ਕੌਮ ਨੂੰ ਕਿ ਜਿਹੜੇ ਆਪਣੇ ਛੋਟੇ ਛੋਟੇ ਬੱਚੇ ਵੀ ਨੇ ਉਹ ਵੀ ਜਿਹੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਆਉਂਦੇ ਨੇ ਔਰ ਕੁਝ ਸਿੱਖੇ ਜਾਂਦੇ ਨੇ, ਆਪਣੀ ਸਿੱਖੀ ਨਾਲ ਜੁੜੇ ਨੇ ਜੀ। ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਕੁਛ ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਰੀ ਸਾਧ ਸੰਗਤ ਨੂੰ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਹਾਂਜੀ, ਸੋ ਵੀਅਰਸ, ਜਿਹੜੀਆਂ ਸਿੱਖ ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਇਸ ਵਿੱਚ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਵਧਾਉਣ ਵਾਸਤੇ ਪਹੁੰਚੀਆਂ ਨੇ। ਸੋ ਬਹੁਤ ਹੀ ਵਧੀਆ, ਕਲਰਫੁਲ ਹੈ। ਥੈਂਕ ਗੋਡ ਕਿ ਜਿਹੜਾ ਵੈਦਰ ਹੈ ਉਹ ਵੀ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਬੱਦਲ ਸੀ, ਥੋੜਾ ਧੁੱਪ ਚੜ ਜਾਂਦੀ ਹੈ, ਕਦੀ ਬੱਦਲ ਆ ਜਾਂਦੇ ਨੇ। ਸੋ ਸਿੱਖ ਸੰਗਤਾਂ ਵਿੱਚ ਉਨਾ ਹੀ ਉਤਸ਼ਾਹ ਹੈ, ਆਪਣੇ ਗੁਰੂ ਦੇ ਨਾਲ ਆਪਣਾ ਉਨਾ ਹੀ ਪਿਆਰ ਹੈ। ਸੋ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਨੇ ਸਿੱਖ ਸੰਗਤਾਂ ਦੇ ਨਾਲ ਆਪਾਂ ਰੂਬਰੂ ਵੀ ਕਰਵਾਵਾਂਗੇ ਔਰ ਵਧੀਆ ਜਿਹੜੀਆਂ ਝਲਕੀਆਂ ਨੇ ਉਹ ਵੀ ਆਪਾਂ ਦਿਖਾਵਾਂਗੇ। ਬਹੁਤ ਬਹੁਤ ਧੰਨਵਾਦ।
ਠੀਕ ਹੈ ਜੀ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸ ਰਹੇ ਹਾਂ ਔਰ ਜਿਹੜੀਆਂ ਸੋਹਣੀਆਂ ਝਲਕੀਆਂ ਵੀ ਉਹ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਆਪਾਂ ਵਿਚਾਰ ਸੁਣਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਸੋਹਣਾ ਮਹਿਸੂਸ ਕਰ ਰਹੇ ਹਾਂ ਜੀ। 10ਵੇਂ ਪਾਤਸ਼ਾਹ ਨੇ ਜਿਵੇਂ ਅੱਜ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ 1699 ਦੀ ਵਿਸਾਖੀ ਵਾਲੇ ਦਿਨ, ਉਹਦੇ ਸੰਬੰਧ ਵਿੱਚ ਜੋ ਖਾਲਸਾ ਪੰਥ ਦਾ ਇਕੱਠ ਠਾਠਾਂ ਮਾਰਿਆ ਆ, ਬੜੀ ਖੁਸ਼ੀ ਹੁੰਦੀ ਦੇਖ ਕੇ ਸੁਣ ਕੇ ਗੁਰੂ ਪਿਆਰਿਆਂ ਨੂੰ, ਗੁਰੂ ਦੀਆਂ ਸੰਗਤਾਂ ਨੂੰ। ਔਰ ਇਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਵੀ ਲੋੜ ਆ। ਇਹਨਾਂ ਨੂੰ ਆਪਾਂ ਮੇਲਿਆਂ ਤੱਕ ਹੀ ਸੀਮਤ ਨਾ ਕਰੀਏ। ਅਸੀਂ ਕੀ ਇੱਥੋਂ ਲੈ ਕੇ ਜਾਂਦੇ ਹਾਂ, ਕੀ ਸਿੱਖ ਕੇ ਜਾਂਦੇ ਹਾਂ, ਇਹ ਵਿੱਚ ਇਹ ਜਿਹੜਾ ਸਮਾਂ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਇਹ ਮਤਲਬ ਡਿਪੈਂਡ ਕਰਦਾ ਕਿ ਅਸੀਂ ਕਿੱਦਾਂ ਦੀ ਭਾਵਨਾ ਲੈ ਕੇ ਇੱਥੇ ਆਉਂਦੇ ਹਾਂ। ਇਸ ਕਰਕੇ ਅਸੀਂ ਸਾਰਿਆਂ ਦੀ ਦੁਆ ਕਰਦੇ ਹਾਂ ਕਿ ਸਾਰਿਆਂ ਨੂੰ ਇਹ ਖੁਸ਼ੀਆਂ ਭਰਿਆ ਸਮਾਂ ਆਵੇ ਤੇ ਆਪਣੇ ਪੱਲੇ ਬਹੁਤ ਕੁਝ ਇੱਥੋਂ ਜੋ ਸਾਡੇ ਗੁਰੂ ਦੇ ਉਪਦੇਸ਼ ਹੋਏ ਆ, ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਸਾਨੂੰ ਇਹ ਦਿਨ ਦਿਖਾਲੇ ਆ। ਉਹਨਾਂ ਦੀ ਮਿਹਨਤ ਦੇ ਸਦਕਾ ਅਸੀਂ ਇਹ ਦਿਨ ਮਨਾਉਣ ਦੇ ਯੋਗ ਹੋਏ ਹਾਂ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਹੀ ਖਾਲਸਾ ਪੰਥ ਨੂੰ, ਸਿੱਖ ਜਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪੰਥ ਅਤੇ ਕੌਮ ਚੜ੍ਹਦੀ ਕਲਾ 'ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਦੋਂ ਮੈਨੂੰ ਯਾਦ ਹੀ ਕੋਈ ਨਹੀਂ ਆਇਆ। ਆਹ ਬੰਦੇ ਖੜੇ ਆ, ਮੈਨੂੰ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿੱਛੇ ਆਪਣੇ ਖਾਲਿਸਤਾਨ ਦਾ ਜਿਹੜਾ ਝੰਡਾ ਉਹ ਵੀ ਲਹਿਰਾਇਆ ਜਾ ਰਿਹਾ, ਜਿਸ ਤਰ੍ਹਾਂ ਕਿ ਗੁਰੂ ਘਰ ਦੇ ਵਿੱਚ ਗਦਰੀ ਬਾਬਿਆਂ ਦੇ ਗੁਰੂ ਘਰ ਦੇ ਵਿੱਚ ਆਪਣਾ ਖਾਸ ਤੌਰ ਤੇ ਆਪਣੇ ਖਾਲਿਸਤਾਨ ਦਾ, ਆਪਣੇ ਕੌਮੀ ਘਰ ਦਾ ਜਿਹੜਾ ਝੰਡਾ ਉਹ ਲਹਿਰਾਇਆ ਗਿਆ ਹੈ। ਸੋ ਜਿਸ ਤਰ੍ਹਾਂ ਕਿ ਸਾਡੇ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਪੂਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਆ ਗਦਰੀ ਬਾਬਿਆਂ ਦੇ ਅਸਥਾਨ ਤੋਂ ਅੱਜ ਨਗਰ ਕੀਰਤਨ ਨਿਕਲਣ ਜਾ ਰਿਹਾ। ਹਰ ਸਾਲ ਹੀ ਨਿਕਲਦਾ, ਪਰ ਬੜੀ ਧੂਮ-ਧਾਮ ਦੇ ਨਾਲ। ਬਾਰਿਸ਼ ਵੀ ਬਹੁਤ ਹੈ, ਪਰ ਸੰਗਤ ਦਾ ਜਿਹੜਾ ਉਤਸ਼ਾਹ ਉਹ ਦੇਖਣ ਲਾਇਕ ਹੈ। ਤੇ ਬਾਕੀ ਜਿਹੜੇ ਟੀਵੀ ਤੇ ਦੇਖ ਰਹੇ ਆ, ਉਹਨਾਂ ਸਾਰਿਆਂ ਨੂੰ ਵੀ ਮੈਸੇਜ ਆ ਵੀ ਅਗਲੀ ਵਾਰੀ ਜ਼ਰੂਰ ਆਇਓ ਤੇ ਇੱਥੇ ਆ ਕੇ ਹਾਜ਼ਰੀ ਭਰਿਓ ਆਪਣੀ। ਇਹ ਗਦਰੀ ਬਾਬਿਆਂ ਦਾ ਸਥਾਨ ਹੈ, ਜਿੱਥੋਂ ਬਾਬੇ ਹਿੰਦੁਸਤਾਨ ਦੀ ਆਜ਼ਾਦੀ ਲਈ ਇੱਥੋਂ ਲਾਮਬੰਦ ਹੋ ਕੇ ਤੁਰੇ ਸੀ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਵੀ ਇੱਥੇ ਜਿਹੜਾ ਇੱਕ ਝੰਡਾ ਲਾਇਆ ਗਿਆ, ਇੱਥੋਂ ਹੀ ਲਾਮਬੰਦ ਹੋ ਕੇ ਅਸੀਂ ਖਾਲਿਸਤਾਨ ਦੀ ਆਜ਼ਾਦੀ ਲਈ ਵੀ ਪੂਰਾ ਸੰਘਰਸ਼ ਕਰਨਾ। ਤੇ ਇੱਕ ਵਾਰ ਫੇਰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਕਿ ਜਿਹੜੇ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਔਰ ਲੰਗਰਾਂ ਦੇ ਜਿਹੜੇ ਸਟਾਲ ਜਿਹੜੇ ਲੱਗੇ ਨੇ, ਜਿਹੜੇ ਸਟਾਲ ਤੇ ਮੈਂ ਖੜੀ ਆ ਉਹ ਸਟਾਲ ਦੇ ਉੱਪਰ ਠੰਡੇ ਨੇ, ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜੂਸ ਵੀ ਹੈ ਔਰ ਸੋਡੇ ਵੀ ਨੇ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸੇਵਾਦਾਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸੇਵਾ ਕਰ ਰਹੇ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਸਾਰੀ ਬਹੁਤ ਵਧੀਆ ਕਰ ਰਹੇ ਜੀ। ਅਸੀਂ ਅੱਜ ਤੋਂ ਲਗਭਗ 4 ਸਾਲ ਹੋ ਗਏ ਸਾਨੂੰ ਲਗਾਤਾਰ ਸੇਵਾ 4 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਨੂੰ। ਅਸੀਂ ਸਾਰੇ 4-5 ਜਣੇ ਯਾਰ ਦੋਸਤਾਂ ਦੇ ਪਰਿਵਾਰ ਦੇ ਤੇ ਇੱਥੇ ਹਮੇਸ਼ਾ ਹੀ ਕਰਦੇ ਹਾਂ ਜੀ। ਹਾਂਜੀ, ਥੈਂਕ ਯੂ ਸੋ ਮਚ। ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪ ਸਭ ਨੂੰ ਜੀ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸੰਗਤ ਦੂਰੋਂ ਨੇੜਿਓਂ ਆ ਰਹੀ ਜੀ। ਹਾਂਜੀ ਹਾਂਜੀ, ਸੇਵਾ ਕਰ ਰਹੇ ਆ ਜੀ, ਜਿਹੜੀ ਕਰਮਾਂ ਦੇ ਵਿੱਚ ਹੈਗੀ ਆ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਅੱਗੇ ਮੌਸਮ ਨਾ ਖਰਾਬ ਹੋਵੇ ਤੇ ਬਹੁਤ ਵਧੀਆ ਚੱਲ ਰਿਹਾ ਕੰਮ ਜੀ। ਮੌਸਮ ਠੀਕ ਰਹੇਗਾ, ਵਾਹਿਗੁਰੂ ਕਿਰਪਾ ਕਰਨਗੇ। ਹਾਂਜੀ ਹਾਂਜੀ। ਸੋ ਵੀਅਰਸ, ਜਿਸ ਤਰ੍ਹਾਂ ਕਿ ਜਵਾਨ ਬਜ਼ੁਰਗ ਜਿਹੜੇ ਹੈਗੇ ਨੇ, ਬੱਚੇ ਵੀ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਚੁੱਕੇ ਨੇ, ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਔਰ ਭਾਈ ਸਾਹਿਬ, ਪਹਿਲਾਂ ਤੇ ਕਿਉਂਕਿ ਅਸੀਂ ਚਾਹਾਂਗੇ ਕਿ ਜਿਹੜੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਉਧਰ ਮੂੰਹ ਕਰਕੇ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਤੇ ਆਪਣੀ ਸਿੱਖ ਕੌਮ ਚੜ੍ਹਦੀ ਕਲਾ 'ਚ ਰਹੇ। ਜਿਹੜੇ ਇੰਡੀਆ ਲਾਈਕ ਆਪਣੇ ਪਿੱਛੇ ਵੀਰ ਭਰਾ
ਸਾਰੇ ਸਿੱਖੀ ਵਿੱਚ ਸੰਘਰਸ਼ ਕਰ ਰਹੇ ਆ, ਉਹਨਾਂ ਨੂੰ ਇੱਥੋਂ ਪੂਰੀ ਸਪੋਰਟ ਆ ਸਾਡੇ ਵੱਲੋਂ। ਹਾਂਜੀ, ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਕੌਮ ਨੂੰ ਜੀ, ਬਸ ਇਹੀ ਸੁਨੇਹਾ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਥ ਨੂੰ ਬਹੁਤ ਬਹੁਤ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ। ਹਾਂਜੀ, ਤੁਸੀਂ ਪੁੱਛੋ ਕੋ ਪ੍ਰਸ਼ਨ ਪੁੱਛੋ। ਤੁਸੀਂ ਕਿੱਦਾਂ ਮਤਲਬ ਆਪਣੀ ਫੈਮਿਲੀ ਨਾਲ ਆਏ ਹੋ? ਹਾਂਜੀ, ਪਰਿਵਾਰ ਸਮੇਤ ਆਇਆ ਜੀ। ਤਾਂ ਤੁਹਾਡੀ ਫੈਮਿਲੀ ਕਿੱਥੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਆਨੰਦ ਚ ਹੈ ਜੀ। ਮਹਾਰਾਜ ਨੇ ਸਾਨੂੰ ਖਾਲਸੇ ਬਣਾਇਆ, ਸਾਨੂੰ ਪਰਮੇਸ਼ਰ ਨਾਲ ਜੋੜਿਆ ਤੇ ਅਸੀਂ ਬਹੁਤ ਮਹਾਰਾਜ ਦੇ ਸ਼ੁਕਰਗੁਜ਼ਾਰ ਹਾਂ ਤੇ ਪੰਥ ਦੀ ਚੜ੍ਹਦੀ ਕਲਾ ਦੇਖ ਕੇ ਮਨ ਬਾਗੋ ਬਾਗ ਹੈ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਹੜੇ ਆਪਾਂ ਸਿੱਖ ਸੰਗਤਾਂ ਤੇ ਪਹੁੰਚੀ, ਆਪਣੀ ਫੈਮਿਲੀ ਨਾਲ ਹੀ ਪਹੁੰਚੀ, ਆਪਣੇ ਰਿਲੇਟਿਵਸ ਨਾਲ ਵੀ ਪਹੁੰਚੇ ਹੋਏ ਨੇ। ਸੋ ਬੜਾ ਵਧੀਆ ਮਾਹੌਲ ਬਣਿਆ ਹੋਇਆ ਹੈ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੀ ਸੰਗਤ ਨੂੰ ਵਿਸਾਖੀ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਸਿੱਖ ਕੌਮ ਦੇ ਨਾਂ ਕੋਈ ਮੈਸੇਜ ਤੁਹਾਡਾ? ਸਿੱਖ ਕੌਮ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਤਾਂ ਜਿਹੜੇ ਮੁੱਦਿਆਂ ਦੇ ਸਿੱਖ ਫॉर ਜਸਟਿਸ ਕੰਮ ਕਰ ਰਹੀ ਆ ਉਹਨਾਂ ਦਾ ਸਾਥ ਦਿਓ, ਤਾਂ ਕਿ ਸਿੱਖਾਂ ਨੂੰ ਆਪਣਾ ਸੱਚਾ ਘਰ ਜਿਹੜਾ ਖਾਸ ਸਥਾਨ ਮਿਲ ਸਕੇ। ਹਾਂਜੀ, ਥੈਂਕ ਯੂ ਸੋ ਮਚ। ਕਹਿੰਦੇ ਗੱਲਾਂ ਬਾਤਾਂ ਨਾਲ ਇਹ ਕੰਮ ਨਹੀਂ ਹੋਣੇ, ਇਹ ਸਾਨੂੰ ਐਫਰਟ ਕਰਨੇ ਪੈਣੇ ਨੇ। ਸੋ ਆਪਣੇ ਜਿਹੜੇ ਸਿੱਖਾਂ ਨੂੰ ਆਪਣਾ ਜਿਹੜਾ ਕੌਮੀ ਘਰ ਖਾਲਸਾ ਨੂੰ ਉਹ ਮਿਲਣਾ ਚਾਹੀਦਾ ਹੈ। ਸੋ ਭਾਈ ਸਾਹਿਬ ਵੀ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਆਜੋ ਭਾਈ ਸਾਹਿਬ ਇੱਧਰ ਆਜੋ। ਹਾਂਜੀ, ਕੀ ਕਹਿਣਾ ਚਾਹੋਗੇ? ਸਾਡੇ ਵਿਊਜ਼ ਤੁਹਾਨੂੰ ਦੇਖ ਰਹੇ ਨੇ। ਹਾਂਜੀ, ਉਧਰ ਮੂੰਹ ਕਰਕੇ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਏ। ਸਾਡਾ ਵੀ ਘਰ ਆਪਣਾ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹਾਂਜੀ, ਕਾਫੀ। ਹਾਂਜੀ, ਆਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੇ ਪਾਵਨ ਦਿਹਾੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀ ਵਾਲੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਜਾਇਆ ਸੀ। ਪੰਜ ਪਿਆਰੇ ਸਿੰਘ ਜਿਹਨਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸ਼ਬਦ ਦਿੱਤਾ ਅਤੇ ਆਪ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਸਿੱਖ ਕੌਮ ਨੂੰ ਨਵੀਂ ਸੇਧ ਦਿੱਤੀ। ਅੱਜ ਸਿੱਖ ਕੌਮ ਜਿਸ ਰਾਹ ਤੇ ਖੜੀ ਹੈ ਉਹ ਸਾਰੀ ਦੁਨੀਆ ਦੇ ਸਿੱਖਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਹੀ ਪਤਾ ਹੈ। ਅੱਜ ਜੋ ਹਾਲਾਤ ਸਾਡੇ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਦੇ ਹੋ ਰਹੇ ਹਨ, ਕੁਝ ਗਵਰਨਮੈਂਟਾਂ ਦਾ ਕਸੂਰ ਹੈ, ਕੁਝ ਸਾਡੀ ਆਪ ਦਾ ਕੌਮ ਦਾ ਕਸੂਰ ਹੈ। ਸਾਡੇ ਨੌਜਵਾਨ ਗੁਰੂ ਦੇ ਮਾਰਗ ਦੱਸੇ ਮਾਰਗ ਨੂੰ ਛੱਡ ਕੇ ਪਤਿਤ ਹੋ ਰਹੇ ਹਨ। ਅੱਜ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਸਾਜਨ ਦੇ ਮੱਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਅਸੀਂ ਵਧਾਈ ਤੇ ਦਿੰਦੇ ਹਾਂ ਔਰ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ, ਪਤਿਤ ਪੁਣਾ ਛੱਡ ਕੇ ਗੁਰੂ ਵਾਲੇ ਬਣੋ, ਦਸਤਾਰਾਂ ਸਜਾਓ, ਗੁਰੂ ਦੇ ਸਿੰਘ ਲੱਗੋ, ਗੁਰੂ ਦੇ ਸਲ ਲੱਗੋ, ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਮੰਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਕੀ ਵਿਚਾਰਾਂ ਦਿੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਸਿੱਖ ਕੌਮ ਦੇ ਨਾਲ? ਸਿੱਖ ਕੌਮ ਨੂੰ ਇਹੀ ਸੁਨੇਹਾ ਜੀ, ਪਹਿਲਾਂ ਤਾਂ ਗੁਰੂ ਵਾਲੇ ਬਣੋ ਤੇ ਵਾਹਿਗੁਰੂ ਜੀ ਕਰੇ ਸਾਨੂੰ ਆਪਣਾ ਕੌਮੀ ਘਰ ਮਿਲ ਜੇ ਖਾਲਿਸਤਾਨ, ਜਿਸ ਦੇ ਲਈ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਪਣਾ ਉਲੰਘਣਾ ਕਰ ਰਹੇ ਹਾਂ। ਤਾਂ ਹੋਪਫੁਲੀ ਹੈ ਕਿ ਸਾਨੂੰ ਛੇਤੀ ਮਿਲੂਗਾ ਸਾਡਾ ਕੌਮੀ ਘਰ। ਬਿਲਕੁਲ, ਕਿਉਂ ਨਹੀਂ। ਹਾਂਜੀ, ਤਾਂ ਸੋ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਮੈਂ ਇੱਥੇ ਸਟਾਕਟਨ ਤੋਂ ਹੀ ਹਾਂ। ਤਾਂ ਮੈਨੂੰ ਆਲਮੋਸਟ 5 ਇਅਰ ਹੋ ਗਿਆ ਜੀ ਇੱਥੇ USA ਦੇ ਵਿੱਚ। ਸੋ ਇਹ 25ਵਾਂ ਮਹਾਨ ਨਗਰ ਕੀਰਤਨ ਹੈ? ਹਾਂਜੀ, ਤਾਂ ਐਂਡ ਕਮੇਟੀ ਦਾ ਵੀ ਬਹੁਤ ਵਧੀਆ ਸਲਾਂਘਾ ਵਾ ਜੀ, ਜਿਹੜੇ ਹਰ ਸਾਲ ਇੰਨੇ ਵੱਡੇ ਪੱਧਰ ਦੇ ਉੱਤੇ ਇਸ ਲਾਈਕ ਨਗਰ ਕੀਰਤਨ ਨੂੰ ਸੰਬੋਧਿਤ ਕਰਦੇ ਨੇ ਐਂਡ ਬਹੁਤ ਹੀ ਪੀਸਫੁਲੀ ਲਾਈਕ ਇੱਕ ਸਨੇਹਾ ਵਾ ਸਾਰੀ ਕੌਮ ਦੇ ਲਈ ਐਂਡ ਇੱਥੇ USA ਦੇ ਲਈ ਵੀ ਕਿ ਸਾਨੂੰ ਸਾਡਾ ਕੌਮੀ ਘਰ ਮਿਲੇ ਐਂਡ ਹੋਪਫੁਲੀ ਆ ਕਿ ਮਿਲੂਗਾ ਜੀ ਛੇਤੀ। ਕਿਉਂ ਨਹੀਂ, ਬਿਲਕੁਲ ਮਿਲੇਗਾ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਓ ਜੀ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਮੂਹ ਹਾਂਜੀ
ਇਟਸ ਓਕੇ ਹਾਂਜੀ ਸਮੂਹ ਸਾਧ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ। ਮੈਂ ਇੱਕ ਧਾਰਮਿਕ ਗੀਤ ਸੁਣਾਉਂਦਾ ਹਾਂ ਕਵਿਤਾ। ਹੱਥ ਨੰਗੀ ਤਲਵਾਰ ਦਸ਼ਮੇਸ਼ ਅਵਤਾਰ देखो गिद्दड़ा तो शेर बगे चंडे में साजू ऐसा पंथ खालसा जेदे चुलने केसरी झंडे में साजू ऐसा पंथ खालसा पौने बकरियां बिच चीतियां दे गुरदे छाके अमृत उठ तुर पैण मुरदे ढाणे चिड़ियां ने बाज ऐसा दऊ पंथ साज जेदे खड़क दे रहने सदा खंडे में साजू ऐसा पंथ खालसा जेदे झूलने केसरी झंडे में साजू ऐसा पंथ खालसा कंगा केस कृपान कछ पंजवा कड़ा हो खालसा पछाण लखा बिच भी खड़ा सिंह छड़ खुले दाड़े लाके बैरियां नू राड़े चुक देणगे राहां दे विचों कंडे में साजू ऐसा पंथ खालसा जेदे झूलने केसरी झंडे में साजू ऐसा पंथ खालसा जद दुनिया ते पऊ किसे कौम दे ओ पीड़ सिर दे के पंथ खालसा मटाऊ ओदी पीड़ धक्का करना नहीं सहना खालसे आजाद रहना करू सिविया अंगारा नू भी ठंडे में साजू ऐसा पंथ खालसा जेदे झूलने केसरी झंडे में साजू ऐसा पंथ खालसा। वाहेगुरु जी का खालसा वाहेगुरु जी की फतेह। जिंदाबाद खालिस्तान। ਸੋ ਵਿਊਅਰਸ ਬਹੁਤ ਹੀ ਵਧੀਆ ਨਜ਼ਮ ਸੀ। ਮੈਂ ਤੁਹਾਨੂੰ ਕਈ ਵਾਰੀ ਕਿਹਾ ਨਾ ਮਾਈਕ ਇੱਥੇ ਫੜੋ ਉੱਪਰ ਹੱਥ वाहेगुरु वाहेगुरु वाहेगुरु
ਵਾਹਿਗੁਰੂ 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 ਦੇਖ ਦੇਖ ਜੀਵਾ ਦਰਸ਼ਨ ਦੇਖ ਦੇਖ ਜੀਵਾ 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 ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ 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 ਨਾਰਾਇਣ ਦਰ ਪਵਨ ਸਾਰ ਐਸੇ ਗੁਰ ਕੋ ਐਸੇ ਗੁਰ ਕੋ ਪਲ ਪਲ ਗਾਈਏ ਆਪ ਮੁਕਤੀ ਕੋ ਦਤਾਰ ਦੇਖ ਦੇਖ ਜੀਵਾ ਦਰਸ਼ਨ ਦੇਖ ਦੇਖ ਜੀਵਾ ਦੇਖ ਦੇਖ ਜੀਵਾ ਦਰਸ਼ਨ ਦੇਖ ਦੇਖ ਜੀਵਾ ਆ ਚੱਲਣਾ ਤੋਂ ਪਹਿਲਾਂ ਖਾਲਸਾ ਸਾਜਨਵਾਂ ਸਮਰਪਿਤ ਨਗਰ ਕੀਰਤਨ 25ਵਾਂ ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦੀ ਧਰਤੀ ਤੋਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ। ਸੋ ਟੀਵੀ 84 ਵੀ ਆਪਣੀਆਂ ਹਮੇਸ਼ਾ ਦੀ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਸੇਵਾਵਾਂ ਜਿਹੜੀਆਂ ਨਿਭਾਉਂਦਾ ਰਹਿੰਦੇ ਆ। ਸੋ ਇਸ ਨਗਰ ਕੀਰਤਨ ਦੀ ਜਿਹੜੀ ਹੈ ਵਿਸ਼ਾਲਤਾ ਇਹ ਹੈ ਕਿ ਸੰਗਤਾਂ ਹਮ-ਹਮਾ ਕੇ ਇਸ ਨਗਰ ਕੀਰਤਨ ਦੇ ਉੱਤੇ ਪਹੁੰਚੀਆਂ ਨੇ। 25ਵਾਂ 300 ਸਾਲੇ ਨੂੰ ਸਮਰਪਿਤ 1999 ਦੇ ਵਿੱਚ ਨਗਰ ਕੀਰਤਨ ਸ਼ੁਰੂ ਹੋਇਆ ਸੀਗਾ ਤੇ 25ਵਾਂ ਨਗਰ ਕੀਰਤਨ ਬਹੁਤ ਚੜ੍ਹਦੀ ਕਲਾ ਦੇ ਨਾਲ ਖਾਲਸਾ ਪੰਥ ਦਾ ਜਾਹੋ ਜਲਾਲ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੋਇਆ ਤੇ ਸੰਗਤਾਂ ਵੱਧ ਤੋਂ ਵੱਧ ਜਿਹੜੀ ਗਿਣਤੀ ਭਰ ਰਹੀਆਂ ਨੇ। ਹਾਂਜੀ, ਥੈਂਕ ਯੂ ਸੋ ਮਚ। ਸੋ ਤੁਸੀਂ ਦੇਖਿਆ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜੀਆਂ ਸਿੱਖ ਸੰਗਤਾਂ ਨੇ ਦੂਰ ਦਰਾਡੇ ਤੋਂ ਆਈਆਂ ਨੇ ਔਰ ਜਿਹੜੀਆਂ ਉਹਨਾਂ ਨੇ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ। ਸੋ ਤੁਸੀਂ ਦੇਖਿਆ ਉਹਨਾਂ ਨੇ ਕਾਫੀ ਮੋਸਟਲੀ ਜਿਹੜੀ ਜਨਰੇਸ਼ਨ ਹੈਗੀ ਹੈ ਉਹਨਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਨੇ ਔਰ ਬੀਬੀਆਂ ਭੈਣਾਂ ਨੇ ਕੇਸਰੀ ਜਿਹੜੀਆਂ ਨੇ ਚੁੰਨੀਆਂ ਨੇ ਉਸ ਦੇ ਨਾਲ ਜਿਹੜੀ ਇਸ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਨੇ ਉਹ ਵਧਾ ਰਹੀਆਂ ਨੇ। ਸੋ ਵਧੀਆ ਜਿਹੜੀ ਝਲਕੀਆਂ ਨੇ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ। ਜਿੱਦਾਂ ਸਾਡੇ ਪਿੱਛੇ ਫਲੋਟ ਵੀ ਆ ਰਿਹਾ, ਕਾਫੀ ਵੱਡਾ ਟਰੱਕ ਹੈ, ਉਹਦੇ ਉੱਪਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਹੜੀ ਹੈ ਪਿਕਚਰ ਹੈ ਉਹ ਜਿਹੜੀ ਹੈ ਸਜਾਈ ਹੋਈ ਹੈ ਔਰ ਸਿੱਖ ਸੰਗਤਾਂ ਉਸ ਦੇ ਵਿੱਚ ਬੈਠੀਆਂ ਵੀ ਹੋਈਆਂ ਨੇ, ਜਿਸ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਨੌਜਵਾਨ ਵੀ ਬੈਠੇ ਨੇ। ਸੋ
ਸਿੱਖ ਸੰਗਤਾਂ ਆਪਣਾ ਜਿਹੜਾ ਪਿਆਰ ਹੈ ਉਹ ਆਪਣੇ ਗੁਰੂ ਨਾਲ ਜਿਹੜੀਆਂ ਨੇ ਪ੍ਰਗਟਾ ਰਹੀਆਂ ਨੇ। ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਿਮਰਨ ਕਰਕੇ, ਸੇਵਾ ਜਿਹੜੀ ਆਪਣੇ ਲੰਗਰਾਂ ਦੀ ਸੇਵਾ ਕਰਕੇ, ਕਿਸੇ ਤਰ੍ਹਾਂ ਜਿਹੜੀ ਸੇਵਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਲੈ ਰਹੀਆਂ ਨੇ ਔਰ ਆਪਣੇ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦਾ ਜਿਹੜਾ ਉਹ ਪ੍ਰਗਟਾਵਾ ਵੀ ਕਰ ਰਹੀਆਂ ਨੇ। ਜਿਹੜਾ ਆਪਣੇ ਸਿੱਖ ਕੌਮ ਜਿਹੜੀ ਬੇਕਰੀ ਜਿਹੜੀ ਸਿੱਖ ਕੌਮ ਹੈ ਉਹ ਆਪਣੇ ਘਰ ਵਾਹਿਗੁਰੂ ਸਾਨੂੰ ਜਲਦ ਤੋਂ ਜਲਦ ਬਖਸ਼ਣ। ਸੋ ਇਹ ਦਸ਼ਮੇਸ਼ ਦਰਬਾਰ ਸਿੱਖ ਟੈਂਪਲ ਲੁਡਾਈ ਕੈਲੀਫੋਰਨੀਆ ਦਾ ਜਿਹੜਾ ਇਹ ਸਟਾਲ ਜਿਹੜਾ ਆਪਣਾ ਟਰੱਕ ਹੈਗਾ। ਸੋ ਆਪਾਂ ਹਾਂਜੀ ਭੈਣ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਸਾਰੀ ਸਾਧ ਸੰਗਤ ਨੂੰ ਵਧਾਈਆਂ। ਤੇ ਅਸੀਂ ਇੱਥੇ ਸਟਾਕਟਨ ਵਿਖੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦਾ ਆਨੰਦ ਮਾਣਦੇ ਪਏ ਹਾਂ। ਤੇ ਵਾਹਿਗੁਰੂ ਮਿਹਰ ਕਰੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਖਾਲਸੇ ਦਾ ਘਰ ਛੇਤੀ ਤੋਂ ਛੇਤੀ ਮਿਲੇ, ਇਸ ਦੀ ਆਸ ਕਰਦੇ ਹਾਂ। ਤੇ ਹੋ ਸਕਦਾ ਵੀ ਅਗਲੇ ਕੁਝ ਸਾਲਾਂ ਦੇ ਵਿੱਚ ਸਾਡੀਆਂ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਖਾਲਸੇ ਦੀ ਧਰਤੀ ਤੇ ਅਸੀਂ ਵੀ ਪੈਰ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਦਾ ਫੜ ਲਓ। ਹਲੋ ਸ਼ਰੀਫ ਮਾਇਆ ਸਿੰਘ ਕੈਲਗਰੀ ਤੋਂ ਇੱਧਰ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਲਗਰੀ ਤੋਂ ਸਪੈਸ਼ਲੀ ਆਏ ਨੇ ਸਿੰਘ ਸਾਹਿਬ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਕੀ ਸੁਨੇਹਾ ਦੇਣਾ ਚਾਹੋਗੇ ਕੌਮ ਦੇ ਨਾਮ ਤੇ? ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਹਾਂਜੀ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ। ਤੇ ਬਸ ਕੌਮ ਨੂੰ ਇਹ ਸੰਦੇਸ਼ ਹੈ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਆ ਵੀ ਅੱਗੇ ਲੱਗ ਕੇ ਵੀ ਆਪਾਂ ਪ੍ਰਾਪਤੀ ਕਰੀਏ ਖਾਲਿਸਤਾਨ ਦੀ ਤੇ ਗੁਰੂ ਸਾਹਿਬ ਆ ਸਾਡੇ ਨਾਲ ਅੰਗ ਸੰਗ ਚੱਲਣ ਤੇ ਅਸੀਂ ਇਸ ਮੁਹਿੰਮ ਨੂੰ ਸਿਰੇ ਚਾੜੀਏ। ਬਿਲਕੁਲ ਹਾਂਜੀ ਹਾਂਜੀ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਵੀਅਰਸ ਫਲੋਟ ਵੀ ਕਾਫੀ ਨਾਲ ਲੰਘ ਰਹੇ ਨੇ, ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਵੀ ਬੜਾ ਹੀ ਵਧੀਆ ਫੁੱਲਾਂ ਨਾਲ ਔਰ ਬੜੇ ਰੰਗ ਬਰੰਗੇ ਜਿਹੜੇ ਸਜਾਵਟ ਕੀਤੀ ਗਈ ਹੈ। ਔਰ ਜਿਸ ਤਰ੍ਹਾਂ ਜਿਹੜਾ ਫਲੋਟ ਸਾਡੇ ਸਾਹਮਣੇ ਆ ਰਿਹਾ ਹੈ ਖਾਲਸਾ ਜ਼ਿੰਦਾਬਾਦ ਉੱਪਰ ਲਿਖਿਆ ਹੋਇਆ ਔਰ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਜਿਹੜੀ ਇਹ ਤਸਵੀਰ ਹੈ ਉਹ ਵੀ ਉੱਕਰੀ ਹੋਈ ਹੈ ਉਹਨਾਂ ਦਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਟਰੱਕ ਤੇ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਨੇ ਔਰ ਖਾਲਸਾ ਦੇ ਝੰਡੇ ਵੀ ਲੱਗੇ ਹੋਏ ਨੇ। ਔਰ ਤੁਸੀਂ ਦੇਖ ਰਹੇ ਹੋ ਸਾਰਾ ਜਿਸ ਤਰ੍ਹਾਂ ਕਿ ਜੈਨੋਸਾਈਡ ਹੋ ਰਹੀ ਹੈ ਆਪਣੇ ਸਿੱਖ ਲੀਡਰਾਂ ਦੀ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਸੋ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਇਸ ਸ਼ਹੀਦ ਸਿੰਘਾਂ ਦਾ ਜਿਹੜਾ ਫਲੋਟ ਹੈਗਾ। ਸੋ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ ਔਰ ਆਪਣੇ ਸਾਰੇ ਸਿੰਘ ਜਿਹੜੇ ਸ਼ਹੀਦ ਕੀਤੇ ਜਾ ਰਹੇ ਨੇ, ਜਿਹੜੇ ਵੱਖਰੀਆਂ ਵੱਖਰੀਆਂ ਕੰਟਰੀ ਦੇ ਵਿੱਚ ਆਪਣੇ ਖਾਲਿਸਤਾਨ ਦੇ ਲਈ ਆਪਣੇ ਹੱਕਾਂ ਦੇ ਲਈ ਜਿਹੜੀ ਗੱਲ ਕਰਦੇ ਨੇ ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਹੇਠ ਥੱਲੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਉਹਨਾਂ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਪਣੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਲੱਗੀਆਂ ਨੇ, ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਲੱਗੀਆਂ ਹੋਈਆਂ। ਇਹ ਜਿਹੜਾ ਸਾਰਾ ਫਲੋਟ ਹੈ ਇਹ ਸਜਾਇਆ ਗਿਆ ਹੈ। ਇੱਧਰ ਲੋ ਬੋਲਣਾ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਕਿਰਪਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਸਿੱਖ ਤੋਂ ਸਿੰਘ ਬਣਾਇਆ ਅਤੇ ਨਿਰਾਲਾ ਪੰਥ ਸਾਜਿਆ ਅਤੇ ਉਹਨਾਂ ਵਾਸਤੇ ਰਹਿਤ ਵਿੱਚ ਪੰਜ ਕਾਰੀ ਰਹਿਤ ਬਖਸ਼ੀ, 4 ਬਚਕੈਤਾਂ ਤੋਂ ਬਚ ਕੇ ਰਹਿਣਾ ਸਿਖਾਇਆ ਔਰ ਦੁਨੀਆ ਉੱਤੇ ਇੱਕ ਨਿਰਾਲਾ ਪੰਥ ਕਾਇਮ ਕੀਤਾ ਔਰ ਦੂਜਿਆਂ ਵਾਸਤੇ ਪਰਉਪਕਾਰ ਕਰਨਾ, ਦੂਜਿਆਂ ਦਾ ਭਲਾ ਕਰਨਾ, ਗੁਰਬਾਣੀ ਪੜ੍ਹਨੀ, ਆਪਣੇ ਪਰਿਵਾਰ ਵਿੱਚ ਪ੍ਰੇਮ ਪਿਆਰ ਵੰਡਣਾ, ਸਾਰੇ ਮੁਲਕ ਨੂੰ ਪ੍ਰੇਮ ਪਿਆਰ ਵੰਡਣਾ,
ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਪਿਆਰ ਕਰਨਾ ਤੇ ਇਹ ਇਹਨਾਂ ਦਾ ਕਨਸੈਪਟ ਸੀਗਾ ਜਿਹੜਾ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦਿੱਤਾ। ਅੱਜ ਦੇ ਦਿਹਾੜੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਅਤ ਚੱਲਣ ਦਾ ਯਤਨ ਕਰੀਏ ਤੇ ਆਪਣਾ ਜੀਵਨ ਤੇ ਦੂਜਿਆਂ ਦਾ ਜੀਵਨ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਫਲੋਟ ਆ ਰਿਹਾ ਇਹ 6 ਫॉर ਜਸਟਿਸ ਜਿਹੜਾ ਪੰਜਾਬ ਰੈਫਰੈਂਡਮ ਜਿਹੜਾ ਆਪਣਾ ਖਾਲਿਸਤਾਨ ਦਾ ਰੈਫਰੈਂਡਮ ਹੈ ਉਸ ਦਾ ਟਰੱਕ ਹੈ ਜਾਂ ਇਹ ਫਲੋਟ ਹੈ ਉਹ ਆ ਰਿਹਾ। ਸੋ ਤੁਸੀਂ ਦੇਖ ਰਹੇ ਹੋ। ਹਾਂਜੀ ਭਾਈ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ। ਹਾਂਜੀ ਆਜੋ ਇੱਧਰ ਆਜੋ ਮੇਰੇ ਨਾਲ। ਹਾਂਜੀ ਕਹਿਣਾ ਬਸ ਇਹੀ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ 25ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦਿੰਦਾ। ਸਮੁੱਚੀ ਸਾਧ ਸੰਗਤ ਸਮੁੱਚੇ ਸਿੱਖ ਪੰਥ ਨੂੰ ਮੈਂ ਬੇਨਤੀ ਕਰਦਾ ਕਿ ਜੋ 1984 ਤੋਂ ਬਾਅਦ ਸਿੱਖ ਕੌਮ ਨੂੰ ਜੋ ਝੱਲਣਾ ਪਿਆ, ਹਿੰਦੁਸਤਾਨ ਦੀ ਸਰਕਾਰ ਜ਼ਾਲਮ ਸਰਕਾਰ ਦਾ ਮੂੰਹ ਤੋੜਮਾ ਜਵਾਬ ਦਿੱਤਾ ਨੌਜਵਾਨਾਂ ਨੇ। ਪਿਛਲੇ 2 ਹਫ਼ਤੇ ਪਹਿਲਾਂ ਸਟਾਕਟਨ ਦੀ ਧਰਤੀ ਦੇ ਉੱਤੇ ਇੱਥੇ ਜਿਹੜੇ ਨੌਜਵਾਨ ਇੱਥੋਂ ਗਏ ਸੀ, ਪਹਿਲ ਕਦਮੀ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ। ਸਿੱਖ ਯੂਥ ਅਮਰੀਕਾ ਭਾਈ ਨਰਿੰਦਰ ਸਿੰਘ ਜੀ ਮੇਰੇ ਕੋਲ ਖੜੇ ਨੇ, ਭਾਊ ਜੀ, ਇਹ ਵੀ ਯੂਥ ਦੇ ਪ੍ਰਧਾਨ ਰਹੇ ਆ। 1984 ਚ ਸਿੱਖ ਯੂਥ ਅਮਰੀਕਾ ਸ਼ੁਰੂ ਕੀਤਾ ਸੀ। ਅਸੀਂ ਗਾਹ ਪਾ ਕੇ ਛੱਡਿਆ, ਮੂਵਮੈਂਟ ਲੜੀ ਨਾਲ ਨੌਜਵਾਨਾਂ ਦੇ ਨਾਲ ਰਲ ਕੇ ਪਿੱਛੇ ਸੰਘਰਸ਼ ਲੜਿਆ। ਮੈਂ ਇਹੀ ਬੇਨਤੀ ਕਰਾਂਗਾ ਕਿ ਹਜੇ ਜੰਗ ਜਾਰੀ ਆ, ਜੰਗ ਮੁੱਕੀ ਨਹੀਂ। TV 84 ਅਤੇ ਸਾਡੇ ਵੀ ਡਾਕਟਰ ਅਮਰਜੀਤ ਸਿੰਘ, ਮੈਂ ਉਹਨਾਂ ਲਈ ਦੁਆ ਕਰਦਾ, ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ੇ। ਪਤਾ ਲੱਗਾ ਸੀ ਕੋਈ ਸਿਹਤ ਢਿੱਲੀ ਆ, ਪਰ TV 84 ਜੋ ਪੰਥ ਦੀ ਸੇਵਾ ਕਰ ਰਿਹਾ, ਇਸੇ ਤਰ੍ਹਾਂ ਮਹਾਰਾਜ ਇਹਨਾਂ ਤੋਂ ਸੇਵਾ ਲੈਂਦਾ ਰਹੇ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਸਾਧ ਸੰਗਤ ਜੀ, ਅੱਜ ਖਾਲਸਾ ਸਾਜਨਾ ਦਿਵਸ ਸੰਗਤ ਥਾਂ ਥਾਂ ਮਨਾ ਰਹੀ ਆ। ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤੇ ਹੋਏ ਆ, ਮਹਾਰਾਜ ਕਿਰਪਾ ਕਰੇ ਉਹਨਾਂ ਦੇ ਨਿਭ ਜਾਣ। ਜਿਨ੍ਹਾਂ ਨੇ ਨਹੀਂ ਛਕੇ, ਖਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਧਾਰੀ ਹੋਵੋ ਅਤੇ ਖਾਲਸਾ ਪੰਥ ਦੇ ਵਿੱਚ ਰਹਿ ਕੇ ਆਪਣਾ ਖਾਲਸਾ ਰਾਜ ਖਾਲਿਸਤਾਨ ਜੋ ਪ੍ਰਾਪਤੀ ਆ ਉਸ ਲਈ ਜੂਝਣ ਦੀ ਆਪਣੀ ਸਮਰੱਥਾ ਵਧਾਓ। ਅਤੇ ਜਿੰਨਾ ਚਿਰ ਆਪਣਾ ਰਾਜ ਭਾਗ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇਸ ਜ਼ੁਲਮ ਦੇ ਸ਼ਿਕਾਰ ਹੁੰਦੇ ਰਵਾਂਗੇ। ਮੈਂ ਫਿਰ ਭੈਣੇ ਤੇਰਾ TV 84 ਦਾ ਸਾਰੀ ਸਮੁੱਚੀ ਟੀਮ ਦਾ ਤੁਸੀਂ ਜਗ੍ਹਾ ਜਗ੍ਹਾ ਜਾ ਕੇ ਪੰਥ ਦੇ ਜੋ ਪ੍ਰਚਾਰ ਕਰਦੇ ਆ, ਤੁਹਾਡਾ ਸਾਰਿਆਂ ਦਾ ਧੰਨਵਾਦ। ਮਹਾਰਾਜ ਕਿਰਪਾ ਕਰੇ, ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇਹਨੂੰ ਕਿਹਾ ਸੀਗਾ ਬਾਈ ਜੀ ਅੱਜ ਇਹ ਪੁਰਾਣਾ ਯੂਥ ਹੈ ਜੀ ਸਾਡਾ। ਅਸੀਂ ਸਾਡੇ ਨਾਲ ਜਦੋਂ ਤੁਰੇ ਸੀਗੇ, ਪਰ ਹੁਣ ਕੋਈ ਨਾ ਕੋਈ ਟਾਇਰ ਪੈਂਚਰ ਵਿੱਚ ਜਾਂਦਾ, ਕਦੇ ਕੋਈ ਜਾਂਦਾ, ਕਦੇ ਥੋੜੀ ਸੀਗੀ, ਹੁਣ ਥੋੜੀ ਰਹਿ ਗਈ ਆ। ਦੇਸ਼ ਜਾਂ ਕੌਮ ਉੱਤੇ ਆ ਕੇ ਵਾਲਾ ਆਜ਼ਾਦੀ ਦੀ ਵਗਦੀ ਏ, ਉਦੋਂ ਦੇਸ਼ ਦੇ ਚੰਗੇ ਆਗੂਆਂ ਨੂੰ। ਸੋ ਵਿਊਅਰਸ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ, ਔਰ ਜਿਹੜੇ ਫਲੋਟ ਨੇ ਵੱਖਰੇ ਵੱਖਰੇ ਕਲਰਫੁਲ ਨੇ, ਔਰ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਝੰਡਿਆਂ ਨਾਲ ਉਹਨਾਂ ਨੂੰ ਸਜਾਏ ਗਏ ਨੇ, ਔਰ ਸਿੰਘ ਸ਼ਹੀਦਾਂ ਦੀਆਂ ਜਿਹੜੇ ਪਿਕਚਰਸ ਨੇ ਉਹ ਵੀ ਤੁਸੀਂ ਦੇਖਿਆ ਨੇ। ਠੱਠਾ ਅਕਾਲ ਤਖਤ ਸਾਹਿਬ ਵੀ ਦੇਖਿਆ ਹੈ, ਔਰ ਕਾਫੀ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ, ਪਿਆਰ ਹੈ। ਐਤਕੀ ਮੈਂ ਮਹਿਸੂਸ ਕਰ ਰਹੀ ਹਾਂ ਕਿਉਂਕਿ ਪਿਛਲੇ ਸਾਲ ਦੇ ਵਿੱਚ ਇੰਨੀ ਸਿੱਖ ਸੰਗਤਾਂ ਦਾ ਇਕੱਠ ਨਹੀਂ ਸੀ ਹੈਗਾ ਜਿੰਨਾ ਹੁਣ ਦੇਖਣ ਨੂੰ ਮਿਲ ਰਿਹਾ ਹੈ।
ਕਿਉਂਕਿ ਪਹਿਲਾਂ ਇੱਧਰ ਉੱਧਰ ਖਿਲਰ ਜਾਂਦੇ ਸੀ, ਹੁਣ ਕਾਫੀ ਸੰਗਤਾਂ ਜਿਹੜੇ ਕਿ ਜਿੱਦਾਂ ਕਿ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਵੀ ਜਾ ਚੁੱਕਿਆ। ਉਸ ਦੇ ਪਿੱਛੇ ਕਾਫੀ ਜਿਹੜੇ ਫਲੋਟ ਨੇ ਔਰ ਖਾਲਸਾ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਨੇ ਉਹ ਵੀ ਗੂੰਜ ਰਹੇ ਨੇ। ਆਪਣੇ ਸਿੱਖ ਕੌਮ ਦੀ ਵੀ ਗੱਲ ਹੋ ਰਹੀ ਹੈ, ਆਪਣੇ ਧਰਮ ਦੀ ਵੀ ਗੱਲ ਹੋ ਰਹੀ ਹੈ, ਆਪਣੇ ਸਿੱਖੀ ਦੀ ਵੀ ਗੱਲ ਹੋ ਰਹੀ ਹੈ। ਕਾਫੀ ਵੱਡੀ ਗਿਣਤੀ ਦੇ ਵਿੱਚ ਯੂਥ ਦੇਖਣ ਨੂੰ ਤੁਸੀਂ ਮਿਲ ਰਿਹਾ ਕਿ ਜਿਹੜੀਆਂ ਸਿੱਖ ਸੰਗਤਾਂ ਬੜੇ ਅਦਬ ਪਿਆਰ ਨਾਲ ਸਿਮਰਨ ਕਰਦੀਆਂ, ਆਪਣੇ ਖਾਲਸਾ ਦੇ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਲਾਉਂਦੀਆਂ ਉਹ ਜਾ ਰਹੀਆਂ ਨੇ। ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਟਾਕਟਨ ਤੋਂ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪੰਜ ਪਿਆਰਿਆਂ ਦੀ ਅਗਵਾਈ ਅਧੀਨ, ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਸ੍ਰੀ ਨਿਸ਼ਾਨ ਸਾਹਿਬ ਦੀ ਅਗਵਾਈ ਅਧੀਨ ਨਗਰ ਕੀਰਤਨ ਪ੍ਰਾਰੰਭ ਹੋ ਚੁੱਕਾ ਹੈ। ਇਹ ਨਗਰ ਕੀਰਤਨ ਤਕਰੀਬਨ ਜੁਬਾ ਸਿਟੀ ਦੇ ਨਗਰ ਕੀਰਤਨ ਤੋਂ ਬਾਅਦ ਦੂਸਰੇ ਨੰਬਰ ਤੇ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਹ ਗੁਰਦੁਆਰਾ ਗਦਰੀ ਬਾਬਿਆਂ ਦੇ ਨਾਂ ਤੇ ਪ੍ਰਸਿੱਧ ਹੈ ਔਰ ਆਪ ਸਾਰਿਆਂ ਨੂੰ ਖੁਸ਼ੀ ਹੋਏਗੀ ਕਿ ਇਹ ਜੋ ਗੁਰਦੁਆਰਾ ਹੈ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਣੇ ਸਨ। ਤੇ ਇੱਥੇ ਮੈਂ ਦਰਸ਼ਨ ਸਿੰਘ ਰੰਧਾਵਾ, ਪਿੰਡ ਰੰਧਾਵਾ ਮਸੰਦਾ ਜਲੰਧਰ ਤੋਂ ਇਸ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਿਹਾ ਹਾਂ। ਸਾਡੇ ਪਿੰਡ ਦੇ ਵੀ ਗਦਰੀ ਬਾਬੇ ਨੇ ਇਸ ਗੁਰੂ ਘਰ ਵਿਖੇ ਆ ਕੇ ਕਾਫੀ ਸੇਵਾ ਨਿਭਾਈ ਹੈ। ਇਸ ਤੋਂ ਬਾਅਦ ਉਹ ਸਟਾਕਟਨ ਚਲੇ ਗਏ ਸਨ। ਅੱਜ ਦੇ ਨਗਰ ਕੀਰਤਨ ਦਾ ਹਮੂਮ ਬਹੁਤ ਹੀ ਚੜ੍ਹਦੀ ਕਲਾ ਦੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਿਹਾ ਹੈ। ਸੋ ਖਾਲਸਾ ਜੀ ਦੇ ਸਾਜਨਾ ਦੇਸ਼ ਨੂੰ ਸਮਰਪਿਤ ਆਪ ਦੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਤੇ ਖਾਲਸੇ ਸਾਜਨਾ ਦੇਸ਼ ਦੀਆਂ ਸਭ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਸਾਰਿਆਂ ਨੂੰ ਵਧਾਈਆਂ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦੀ। ਹਰ ਸਾਲ ਇਸ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰੋ। ਆਪ ਜੀਆਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਕਰਨ। ਗੁਰੂ ਕੇ ਲਾਡਲੀਆਂ ਫੌਜਾਂ ਜਾਹੋ ਜਲਾਲ तुम्हारा कृपा कर सब चढ़ती कला बख्शिश करना है। इसलिए मार की कृपा ना कलाफोनिया गटका डालते सिंह संगड़ियां झंगड़ा। ਸੋ ਵੀਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫਲੋਟ ਜਾ ਰਿਹਾ ਹੈ ਗੁਰੂ ਕੇ ਲਾਡਲੀਆਂ ਫੌਜਾਂ ਦਾ। ਸੋ ਗੱਤਕਾ ਦਾ ਵੀ ਫਲੋਟ ਬੜੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਜਿਸ ਤਰ੍ਹਾਂ ਕਿ ਛੋਟੇ ਬੱਚੇ ਵੀ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਜਵਾਨ ਵੀ ਕਰ ਰਹੇ ਨੇ ਔਰ ਬਜ਼ੁਰਗ ਵੀ ਕਰ ਰਹੇ ਨੇ। ਬਹੁਤ ਹੀ ਵਧੀਆ ਲੱਗ ਰਿਹਾ ਹੈ। ਸੋ ਭਾਈ ਸਾਹਿਬ ਸਿੰਘ ਇਹਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਹੇ ਨੇ। ਆਪਾਂ ਸਾਰੇ ਇਕੱਠੇ ਜਾ ਰਹੇ ਹਾਂ। 325ਵਾਂ ਨਗਰ ਕੀਰਤਨ ਕੱਢਣੇ ਆ। ਮਹਾਰਾਜ ਜੀ ਨੇ ਕਿਰਪਾ ਨਾਲ ਇੱਥੇ 25ਵਾਂ ਨਗਰ ਕੀਰਤਨ ਹੈ। ਵੈਸੇ 325ਵਾਂ ਪ੍ਰੋਗਰਾਮ ਹੈਗਾ ਆਪਣਾ ਖਾਲਸਾ ਪੰਥ ਦਾ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ। ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਕੌਮ ਦੇ ਨਾਲ? ਬੜੇ ਅੱਛਾ ਬਾਣਾ ਸਜਾਇਆ ਗੁਰੂ ਵਾਲਾ ਤੁਸੀਂ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਪਣੇ ਖਾਲਸੇ ਦਾ ਜਨਮ ਦਿਹਾੜਾ ਹੈ, ਕੀ ਗੱਲ ਹੈ? ਹਾਂਜੀ ਹਾਂਜੀ, ਆਓ ਜੀ, ਆਓ ਜੀ, ਇੱਧਰ ਆ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਖੁਸ਼ੀ ਦਾ ਦਿਨ ਆ। ਖਾਲਸਾ ਪੰਥ ਦਾ ਜਿਹੜਾ ਜਨਮ ਦਿਹਾੜਾ ਆ ਤੇ ਬਹੁਤ ਦੂਰੋਂ ਜਿਹੜੀਆਂ ਸਾਧ ਸੰਗਤਾਂ ਆਈਆਂ ਨੇ, ਜਿਹੜੀਆਂ ਜਿੱਦਾਂ ਕਿ ਬਾਹਰਲੇ ਦੇਸ਼ਾਂ 'ਚ ਵੀ, ਕੈਨੇਡਾ, ਇੰਗਲੈਂਡ, ਇੰਡੀਆ ਤੋਂ ਬਹੁਤ ਸਪੈਸ਼ਲ ਆਈਆਂ ਨੇ। ਭਾਈ ਪਿੰਦਰਪਾਲ ਸਿੰਘ ਨਹੀਂ, ਸਾਰੇ ਇੱਥੇ ਆਏ ਨੇ। ਘੱਟੋ 15 ਦਿਨਾਂ ਤੋਂ 2 ਵੀਕਾਂ ਤੋਂ ਲਗਾਤਾਰ ਜਿਹੜਾ ਦੀਵਾਨ ਹੈ ਉਹ ਚੱਲ ਰਿਹਾ ਆ। ਤੇ ਫਿਰ ਇੱਕ ਵਾਰੀ ਸਾਰੀਆਂ ਸਾਧ ਸੰਗਤਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਸਟਾਕਟਨ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਬਹੁਤ ਬਹੁਤ ਧੰਨਵਾਦ ਜੀ। ਫਤਿਹ। ਹਾਂਜੀ, ਖਾਲਿਸਤਾਨ ਖਾਲਿਸਤਾਨ। ਪ੍ਰਦੀਪ ਨਿੱਜਰ ਦੀ ਇੱਕ ਆਵਾਜ਼, ਖਾਲਿਸਤਾਨ ਖਾਲਿਸਤਾਨ। ਭਾਈ ਖੰਡਾ ਦੀ ਇੱਕ ਆਵਾਜ਼, ਖਾਲਿਸਤਾਨ ਖਾਲਿਸਤਾਨ। ਸਾਡੀ ਸਾਰਿਆਂ ਦੀ ਇੱਕ ਆਵਾਜ਼, ਖਾਲਿਸਤਾਨ ਖਾਲਿਸਤਾਨ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸੰਤਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਭਾਈ ਮਰੀਜ਼ ਸਿੰਘ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬਾਬਾ ਠਾਰਾ ਸਿੰਘ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਭਾਈ ਸੁਖਦੇਵ ਸਿੰਘ ਜੀ ਬੱਬਰ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਭਾਈ ਨੌਕ ਸਿੰਘ ਜੀ ਬੱਬਰ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬੋਲੇ ਈਸਾਨ ਹੈ। ਸੰਗਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੰਗਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਪੀਟੀਐਫ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਪੀਟੀਐਫ ਬਾਦ ਜਿੰਦਾਬਾਦ ਜਿੰਦਾਬਾਦ। ਬੋਲੇ ਈਸਾਨ ਹੈ। ਗੁਰਵਾ ਕਾਲ ਦੇਖ ਤੇ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ
ਕਬੂਲਾ ਬਾਬਿਓ ਬੁੜੇ ਇਕੱਠੇ ਹੋ ਗਏ ਆਪਾਂ ਨਹੀਂ ਮੁੰਡੇ ਹੁੰਦੇ ਬੁੜੇ ਨਹੀਂ ਹੁੰਦੇ ਬੁੜੇ ਕਿਉਂ ਨਹੀਂ ਹੁੰਦੇ ਬੁੜੇ ਤਾਂ ਹੋਣਗੇ ਬਾਬਾ ਅੱਛਾ ਫਤਿਹ ਆਪ ਦੇ ਹਾਂਜੀ ਖਾਲਸੇ ਦਾ ਜਨਮ ਦਿਹਾੜਾ ਕੀ ਕਹਿਣਾ ਚਾਹੋਗੇ? ਹਾਂਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਈ ਹੋਈ ਸੰਗਤ ਨੂੰ ਤੇ ਆਪ ਦੇ ਮਾਧਿਅਮ ਰਾਹੀਂ ਦੇਖਦੇ ਦੂਰ ਦੂਰ ਤੋਂ ਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਅੱਜ ਗਦਰੀ ਬਾਬੇ ਦੇ ਸਥਾਨ ਤੇ ਸਟਾਕਟਨ ਗੁਰੂ ਘਰ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਵਿਸਾਖੀ ਦੇ ਸੰਬੰਧ ਵਿੱਚ ਤੇ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿਦਾਂ ਧੰਨਵਾਦ। ਸਾਡੇ ਤਾਂ ਸੁਪਨੇ ਚ ਉਹ ਯਾਨੀ ਜੋ ਬਾਬੇ ਨੇ ਤੁਹਾਨੂੰ ਬਖਸ਼ਿਆ ਹੈ ਫਲ ਉਹ ਦੱਸਣਾ ਹੈ ਦੁਨੀਆ ਨੂੰ ਬਤਾ ਸਕੋ ਵੀ ਕੀ ਹੈ ਉਹ ਸੱਚ ਤੇ ਵਧਾਈ ਹੈ ਇਹਨੂੰ ਵੱਡੀ ਚੀਜ਼ ਕੀ ਹੈ ਦੁਨੀਆ ਨੇ ਇਹ ਚੀਜ਼ ਨਹੀਂ ਲੱਭਦੀ ਗੁਰਬਾਣੀ ਦਸਮ ਪਾਤਸ਼ਾਹ ਨੇ ਦਿੱਤੀ ਆ ਛੱਡਦੇ ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਹਾਂ ਅਸੀਂ ਹਾਂ ਤਾਂ ਤੁਰ ਫਿਰਦੇ ਤੇ ਜਿਹੜਾ ਚੜ ਕੇ ਆਏ ਦਸਵੇਂ ਪਾਤਸ਼ਾਹ ਨੇ ਪੁੱਤਰ ਤੁਹਾਡੀ ਝੋਲੀ 'ਚ ਪਾਏ ਤੁਹਾਡੀ ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ ਤੁਹਾਨੂੰ ਆਪਣੀ ਝੋਲੀ 'ਚ ਪਾਇਆ ਬਾਬੇ ਨੇ ਜੋ ਪਾਠ ਕਰਦਾ ਆਪਣਾ ਮਕਸਦ ਦੀ ਦੁਨੀਆ ਨੂੰ ਬਾਬਾ ਜੀ और संत बंदे बड़ी भी मैं सारी खड़ी कर दिखती दो मिनट बुलाओ फतेह बाबा जी ਕਰਿਓ ਕਿ चलती कला ਚੜ੍ਹਦੀ ਕਲਾ ਵਿੱਚ। ਹਾਂਜੀ चलती कला बोले सोले हाल ਸਤਿ ਸ੍ਰੀ ਅਕਾਲ। ਹਾਂਜੀ ਜੈਕਾਰਾ ਬੁਲਾ ਦਿਓ। बोले सोने हाल ਸਤਿ ਸ੍ਰੀ ਅਕਾਲ ਕਰਿਓ ਹਨਾ। ਸੋ ਬਹੁਤ ਦੂਰ ਨੇ ਜੀ, ਸੇਵਾ ਦੇ ਘਰ ਬੜੇ ਦੂਰ ਨੇ। ਸੋ ਸਾਰੇ ਸਿੱਖ ਜਗਤ ਨੂੰ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਖਾਲਸਾ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਸੀਂ ਐਡੀ ਦੂਰੋਂ ਚੱਲ ਕੇ ਆਏ TV 84 ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਕਵਰ ਕਰਨ ਆਏ ਆ ਵਾਸ਼ਿੰਗਟਨ DC ਤੋਂ। ਅਸੀਂ ਨਿਊਯਾਰਕ ਤੋਂ ਆਏ ਨਿਊਯਾਰਕ ਤੋਂ ਆਏ। ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ। ਸਾਰਿਆਂ ਨੂੰ ਵਧਾਈ ਹੋਵੇ ਜੀ ਤੇ ਸਾਰਿਆਂ ਨੂੰ ਬੇਨਤੀ ਆ ਵੀ ਆ ਕੇ ਵਿਸਾਖੀ ਦੀਆਂ ਰੌਣਕਾਂ ਦੇ ਵਿੱਚ ਸ਼ਾਮਲ ਹੋਵੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਰੌਣਕਾਂ ਦੇ ਵਿੱਚ ਵਾਧਾ ਕਰੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਾਨੂੰ ਵਾਚ ਕਰ ਰਹੇ ਹੋ ਇਦਾਂ ਸਾਡੇ ਵਿਊਅਰਸ ਨੇ ਇੱਥੋਂ ਕੈਲੀਫੋਰਨੀਆ ਤੋਂ ਹੀ ਨੇ। ਸੋ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਵੈਲਕਮ ਹੈ ਤੁਹਾਡਾ। ਹਰ ਸਾਲ ਤੁਸੀਂ ਆਉਂਦੇ ਹੋ ਤੇ ਬਹੁਤ ਵਧੀਆ ਲੱਗਦਾ ਆ। ਡਾਕਟਰ ਸਾਹਿਬ ਇਸ ਵਾਰ ਮਿਸਿੰਗ ਨੇ ਥੋੜੇ ਡਾਕਟਰ ਸਾਹਿਬ ਕਰ ਰਹੇ ਆ ਉਹਨਾਂ ਨੂੰ ਜ਼ਿਆਦਾ ਅਸੀਂ ਮਿਸ ਕਰ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੋਅ ਤੇ ਵੀ ਨਹੀਂ ਦਿਖੇ ਸਾਨੂੰ ਤਾਂ ਵੀ ਥੋੜਾ ਫੀਲ ਹੁੰਦਾ ਰਹਿੰਦਾ ਆ। ਥੋੜੀ ਉਹਨਾਂ ਦੀ ਤਬੀਅਤ ਥੋੜੀ ਠੀਕ ਨਹੀਂ ਹੈਗੀ ਇਸ ਕਰਕੇ ਉਹ ਨਹੀਂ ਆਏ। ਉਹ ਵੀ ਸਾਨੂੰ ਮਿਸ ਕਰ ਰਹੇ ਨੇ, ਕਹਿੰਦੇ ਮੇਰਾ ਦਿਲ ਇੱਥੇ ਧੜਕ ਰਿਹਾ। ਵਾਹਿਗੁਰੂ ਹਾਂਜੀ ਆਪਣੇ ਬਾਕੀ ਡਾਕਟਰ ਸਾਹਿਬ ਨੂੰ ਸਾਡੀ ਸਾਈਡ ਤੋਂ ਫਤਿਹ ਬੁਲਾਇਓ। ਹਾਂਜੀ ਉਹ ਤੁਹਾਨੂੰ ਦੇਖ ਰਹੇ ਨੇ। ਅੱਛਾ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਤੇ ਤੁਹਾਡਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਰਿਆਂ ਨੂੰ ਸੱਚ ਦੱਸਦੇ ਹੋ ਤੇ ਸਪੈਸ਼ਲੀ ਡਾਕਟਰ ਸਾਹਿਬ ਜਿੱਦਾਂ ਕਰੋੜ ਕੇ ਪੰਜਾਬੀ ਦੇ ਅੱਖਰ ਉਹਨਾਂ ਤੇ ਲਾਉਂਦੇ ਹੁੰਦੇ ਨੇ ਤੇ ਉਹਨਾਂ ਦਾ ਸਪੈਸ਼ਲੀ ਜਿਹੜਾ ਡਾਇਲੌਗ ਆ ਇੰਡੀਆ ਦੇ ਦੁਮ ਛੱਲੇ ਮੇਰਾ ਫੇਵਰੇਟ ਆ ਉਹ। ਸੋ ਧੰਨਵਾਦ ਤੁਹਾਡਾ ਆਉਣ ਤੇ ਹੀ। ਓਕੇ ਕਰਦੇ ਆ ਦਰਸ਼ਨ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਵਿਊਅਰਸ ਟੀਵੀ 84 ਦੇ ਮਾਧਿਅਮ ਰਾਹੀਂ ਤੁਸੀਂ ਬਹੁਤ ਹੀ ਵਧੀਆ ਨਜ਼ਾਰਾ ਦੇਖ ਰਹੇ ਹੋ। ਵੈਦਰ ਥੈਂਕ ਗੋਡ ਕਿ ਵਧੀਆ ਹੋ ਗਿਆ। ਸੋ ਨਾ ਧੁੱਪ ਹੈ ਨਾ ਬੱਦਲ ਹੈ, ਬਹੁਤ ਹੀ ਵਧੀਆ ਵੈਦਰ ਹੋਇਆ। ਸੋ ਸਿੱਖ ਸੰਗਤਾਂ ਬੜੇ ਹੁਮ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਚੁੱਕੀਆਂ ਨੇ ਔਰ ਸੈਲੀਬ੍ਰੇਸ਼ਨ ਜਿਹੜੀ ਆਪਣੇ ਖਾਲਸੇ ਦੇ ਜਨਮ ਦਿਹਾੜੇ ਨੂੰ ਜਿਹੜੀ ਸੈਲੀਬ੍ਰੇਟ ਉਹ ਕਰ ਰਹੀਆਂ ਨੇ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ, ਸਿੱਖ ਕੌਮ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੋ ਇੱਕ ਨਿਰਾਲਾ ਪੰਥ ਲਾ ਕੇ ਇੱਕ ਜੋ ਉਸ ਟਾਈਮ ਦੇ ਵਿੱਚ ਲੋਕੀ ਮੜੀਆਂ ਪਸਾਨਾਂ ਨੂੰ ਪੂਜਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ ਤੇ ਨਾਲ ਨਾਲ ਸਾਰੀਆਂ 10 ਪਾਤਸ਼ਾਹਾਂ ਨੇ ਵਾਰੀ-ਵਾਰੀ ਆਪਣੇ ਆਪਣੇ ਸਮੇਂ 'ਚ ਇਸ ਨੂੰ ਪਾਣੀ ਪਾ ਕੇ ਇੱਕ ਤਿਆਰ ਬੂਟਾ ਕਰਕੇ, ਜਿਹਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਦੇ ਵਿੱਚ ਅੰਮ੍ਰਿਤ ਛਕਾ ਕੇ ਸੰਪੂਰਨ ਖਾਲਸਾ ਬਣਾਇਆ ਤੇ ਨਾਲ ਸਾਨੂੰ ਹੁਕਮ ਕਰ ਗਏ ਆ ਵੀ ਅਸੀਂ ਅੱਜ ਤੋਂ ਬਾਅਦ ਕਿਸੇ ਦੇਹਧਾਰੀ ਗੁਰੂ ਨੂੰ ਮੰਨਣਾ ਨਹੀਂ, ਸ਼ਬਦ ਦਾ ਜਾਪ ਕਰਨਾ ਹੈ। ਸੋ ਲਾਸਟ ਦੀ ਬੇਨਤੀ ਹੈ, ਜਿਸ ਤਰ੍ਹਾਂ ਫਰਮਾਨ ਹੈ ਮਹਾਰਾਜ ਦਾ ਬਈ ਹਸਤੀ ਸਿਰ ਜੋ ਅੰਕ ਸੈ ਐਰਨ ਜੋ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ, ਜੋ ਗਰਮ ਖਾਪ ਨਵਾਰੀਏ ਸਭ ਰਾਜ ਸ੍ਰੇਸ਼ਟ ਕਰ ਲਏ। ਜੇ ਅਸੀਂ ਰਾਜ ਚਾਹੁੰਦੇ ਆਪਣਾ, ਸਾਨੂੰ ਗੁਰੂ ਵਾਲੇ ਬਣਨਾ ਪੈਣਾ, ਬਾਣੀ ਨਾਲ ਜੁੜਨਾ ਪੈਣਾ ਤਾਂ ਕਿ ਅਕਾਲ ਪੁਰਖ ਸਾਡੇ ਮਗਰ ਖੜੇ। ਸੋ ਆਓ ਆਪਾਂ ਪਰਨ ਕਰੀਏ। ਸਾਰੇ ਜੋ ਆਪਣੇ ਪੰਜਾਬ ਦੇ ਵਿੱਚ ਸਿੱਖ ਰਹਿੰਦੇ ਦਾਸ ਬਣੇ ਹੋ ਗਿਆ, 1 ਮਹੀਨਾ ਜਾ ਕੇ ਆਇਆ, ਸਾਰਿਆਂ ਨੂੰ ਇਹੀ ਮੈਸੇਜ ਚਾਹੀਦਾ ਵੀ ਸਾਡੀ ਸਰਵਾਈਵਲ ਨਹੀਂ ਆਪਣੇ ਰਾਜ ਤੋਂ ਬਿਨਾਂ, ਤੇ ਪਰ ਆਪਾਂ ਪੀਸਫੁਲੀ ਚਾਹੁੰਦੇ ਆ। ਅਸੀਂ ਹੋਰ ਕਲਚਰ ਗੱਲਬਾਤ ਦੇ ਕਲਚਰ 'ਚ ਬਿਲੀਵ ਨਹੀਂ ਕਰਦੇ। ਪੀਸਫੁਲੀ ਵੋਟਾਂ ਪਾ ਕੇ ਅਸੀਂ ਆਪਣਾ ਮੁੱਦਾ ਦੁਨੀਆ ਦੇ ਅੰਦਰ ਰੱਖੀਏ ਤੇ ਆਪ ਸਾਰੀ ਸੰਗਤ ਨੂੰ ਦਾਸ ਵੱਲੋਂ, ਯੂਨੀਵਰਸਿਟੀ ਸੰਗਤ ਵੱਲੋਂ ਇਸ ਖਾਲਸਾ ਪੰਥ ਦੀ ਸਾਜਨਾ ਤੇ ਲੱਖ ਲੱਖ ਵਧਾਈ ਹੋਵੇ। ਆਪ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਆਓ ਅੰਮ੍ਰਿਤ ਛਕੀਏ, ਸਿੰਘ ਬਣੀਏ ਤੇ ਇੱਕ ਦੂਜੇ ਦਾ ਸਤਿਕਾਰ ਕਰੀਏ, ਛੋਟੇ ਨਾਲ ਪਿਆਰ ਕਰੀਏ, ਵੱਡੇ ਦਾ ਸਤਿਕਾਰ ਕਰੀਏ। ਇੰਨੀ ਦਾਸ ਦੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਓ ਜੀ। ਹਾਂਜੀ ਸਾਡੇ ਨਾਲ ਯੂਥ ਵੀ ਮੌਜੂਦ ਨੇ, ਉਹਨਾਂ ਨੇ ਪਲੈਕਸ ਫੜੇ ਹੋਏ ਨੇ ਤੇ ਇਹਨਾਂ ਨੂੰ ਪੁੱਛਦੇ ਆ ਇਹ ਕੀ ਹੈ ਔਰ ਇਹ ਕਿਸ ਚੀਜ਼ ਦਾ ਪ੍ਰਤੀਕ ਨੇ ਔਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਫਤਿਹ ਸਿੰਘ ਆ ਜੀ, ਮੈਂ ਇੱਥੇ ਸਟਾਕਟਨ ਦਾ ਰੈਜ਼ੀਡੈਂਟ ਹੈਗਾ ਜੀ ਐਂਡ ਮੈਂ soon to be in the committee, the youngest ਹਾਂਜੀ ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਕਰ ਲਾਂ ਪੰਜਾਬ। ਮੈਂ ਨਵੇਂ ਕਮੇਟੀ ਵਿੱਚ ਆਂ, ਮੈਂ ਨਵੇਂ ਯੰਗੈਸਟ ਮੈਂਬਰਾਂ ਵਿੱਚੋਂ ਹੈਗਾ ਐਂਡ ਸਾਡਾ ਅੱਜ ਇਹ ਉਪਰਾਲਾ ਹੈਗਾ ਆ that ਇਹਦੇ ਅਵੇਅਰਨੈਸ ਸਪਰੈਡ ਕਰਨੀ ਆ ਕਿ ਇੱਥੇ ਸਾਰੇ ਨਾਨ ਸਿੱਖਸ ਹੈਗੇ ਆ, ਇਹ ਨਗਰ ਕੀਰਤਨ ਤੇ ਆਏ। ਸੋ ਸਾਡੇ ਕੋਲ ਇਹ ਪੈਂਫਲੇਟਸ ਹੈਗੇ ਆ what is a ਨਗਰ ਕੀਰਤਨ, what is ਵਿਸਾਖੀ, ਐਂਡ ਇਹ ਇੰਗਲਿਸ਼ ਵਿੱਚ ਵੀ ਹੈਗੇ ਆ ਐਂਡ ਇਹ ਸਪੈਨਿਸ਼ ਵਿੱਚ ਵੀ ਹੈਗੇ ਆ, ਕਿਉਂ ਇੱਥੇ ਏਰੀਆ ਵਿੱਚ ਕਾਫੀ ਲੋਕਾਂ ਨੂੰ ਇੰਗਲਿਸ਼ ਦੀ ਨਹੀਂ ਆਉਂਦੇ, ਨਹੀਂ ਉਹਨਾਂ ਨੂੰ ਪਤਾ। ਐਂਡ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਦਾ ਥੋੜ੍ਹੀ ਮੋਟੀ ਸਪੈਨਿਸ਼ ਵਿੱਚ, ਉਹ ਤੋਂ ਇਹੀ ਸੋਚਦੇ ਆ ਕਿ ਅਸੀਂ ਮੁਸਲਮਾਨ ਆ ਐਂਡ ਇਹਨਾਂ ਦੀ ਲੈਂਗੁਏਜ ਵਿੱਚ ਵੀ ਮੁਸਲਮਾਨੀ ਵਰਡ ਇਹ ਯੂਜ਼ ਕਰਦੇ ਆ। ਸੋ ਇਹ ਮੇਰਾ ਹੈਗਾ ਸੀ ਗੋਲ ਦੈਟ ਅਸੀਂ ਵੱਧ ਤੋਂ ਵੱਧ ਸਿੱਖੀ ਦੀ ਅਵੇਅਰਨੈਸ ਸਪਰੈਡ ਕਰੀਏ, ਪ੍ਰਚਾਰ ਕਰੀਏ ਕਿੰਨੀ ਸਾਡੀ ਅਬਿਲਿਟੀ ਹੈਗੀ ਆ। ਹਾਂਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਕਹਿੰਦੇ ਕਿ ਆਪਾਂ ਦੱਸ ਰਹੇ ਹਾਂ ਕਿ ਜਿਹੜਾ ਖਾਲਸਾ ਸਾਜਨਾ ਦਿਵਸ ਜਿਹੜਾ ਮਨਾ ਰਹੇ ਆ ਉਹ ਉਹਨਾਂ ਦੀ ਲੈਂਗੁਏਜ ਵਿੱਚ ਉਹਨਾਂ ਨੂੰ ਪਤਾ ਲੱਗੇ ਔਰ ਸਾਡੀ ਜਿਹੜੀ ਸਿੱਖੀ ਦਾ ਵੱਧ ਤੋਂ ਵੱਧ ਜਿਹੜਾ ਪ੍ਰਚਾਰ ਹੋ ਸਕੇ। ਬਹੁਤ ਹੀ ਵਧੀਆ ਤੁਸੀਂ ਕੰਮ ਕਰ ਰਹੇ ਹੋ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ ਠੀਕ ਹੈ। ਸੋ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਕਰ ਰਹੇ ਹੋ ਆਪਣੇ ਸਿੱਖ ਕੌਮ ਲਈ, ਆਪਣੇ ਸਿੱਖਾਂ ਦੇ ਲਈ। ਥੈਂਕ ਯੂ ਸੋ ਮਚ। ਚੜ੍ਹਦੀ ਕਲਾ ਵਾਹਿਗੁਰੂ ਤੁਹਾਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ। Is it off now? Yeah. Okay. Thank you very much. Okay. मैं डॉक्टर Hit me when you're there, all right? ਹਾਂਜੀ ਬੀਬੀਆਂ ਭੈਣਾਂ ਵੀ ਜੂਸ ਪੀ ਰਹੀਆਂ ਨੇ, ਨਾਲੇ ਕੋਈ ਹਾਂਜੀ ਨਾਲੇ ਜੂਸ ਵੀ ਪੀ ਰਹੀਆਂ, ਲੰਗਰ ਵੀ ਛਕ ਰਹੀਆਂ ਨੇ, ਨਾਲੇ ਗੁਰੂ ਦੇ ਨਾਲ ਜੋੜੀ ਵੀ ਰਹੀਆਂ ਨੇ ਔਰ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੀਆਂ ਨੇ। ਜੀ ਭੈਣ ਜੀ ਕੀ ਕਹਿਣਾ ਚਾਹੋਗੇ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਵਧਾਈਆਂ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਜਣੇ ਨੂੰ ਵਧਾਈਆਂ ਵਿਸਾਖੀ ਦੀਆਂ ਤੇ ਸਿੱਖੀ ਨਾਲ ਜੁੜੋ।
ਬਿਲਕੁਲ ਥੈਂਕ ਯੂ ਸੋ ਮਚ ਬੜਾ ਵਧੀਆ ਮੈਸੇਜ ਆ ਗਿਆ ਕਹਿੰਦੇ ਨੇ ਕਿ ਸਿੱਖ ਨਾਲ ਜੁੜੋ ਹਾਂਜੀ चला दे व्यूअर्स ਆਪਾਂ ਇਸ ਟਾਈਮ ਜਿਹੜੇ ਨਿਊਡਲ ਦੇ ਜਿਹੜੇ ਸਟਾਲ ਲੱਗੇ ਹੋਏ ਨੇ ਉਹਨਾਂ ਤੇ ਆਪਾਂ ਆ ਚੁੱਕੇ ਆ ਕਵਰੇਜ ਕਰਨ ਵਾਸਤੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਵਿਊ ਸੁਣਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸੰਗਤ ਨੂੰ ਇਹ ਵਿਸਾਖੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਹਰੇਕ ਸਾਲ ਦੀ ਤਰ੍ਹਾਂ ਅਸੀਂ ਮੋਡੈਸਟੋ ਸੀਰੀਜ਼ ਗੁਰੂ ਘਰ ਵੱਲੋਂ ਇਹ ਨੂਡਲ ਲੰਗਰ ਲਾਉਣੇ ਆ ਜੀ ਅਸੀਂ ਨਵੰਬਰ ਵਿੱਚ ਯੂਬਾਹਟੀ ਲਾਉਣੇ ਆ ਤੇ ਅਪ੍ਰੈਲ ਵਿੱਚ ਇੱਥੇ ਸਟਾਕਟਨ ਇਹ ਨੂਡਲ ਲੰਗਰ ਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਖਾਲਸਾ ਸਾਜਿਆਂ ਦਾ ਅਸੀਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ 84 ਵਾਲਿਆਂ ਦਾ ਜਿੱਥੇ ਵੀ ਜਾਂਦੇ ਪ੍ਰੋਗਰਾਮ ਲੈ ਕੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਤੇ ਸਾਰੇ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਖਾਲਸਾ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਟੀਵੀ 84 ਦਾ ਧੰਨਵਾਦ ਲੱਖ ਲੱਖ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ 10ਵੇਂ ਪਾਤਸ਼ਾਹ ਨੇ 1699 ਦੀ ਵਿਸਾਖੀ ਤੇ ਜੋ ਖਾਲਸਾ ਸਾਜਿਆ ਸੀ ਉਹ ਅੱਜ ਵੱਧ ਫੁੱਲ ਰਿਹਾ ਲੋੜ ਹੈ ਸੇਧ ਲੈਣ ਦੀ ਲੋੜ ਆ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਤਾਂ ਕਿ ਅਸੀਂ ਇੱਕ ਸਿੱਖ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਣਾ ਰਾਜ ਭਾਗ ਸਥਾਪਿਤ ਕਰ ਸਕੀਏ ਸੋ 350 ਸਾਲ ਪਹਿਲਾਂ ਦੀ ਵਿਸਾਖੀ ਨੂੰ ਯਾਦ ਕਰਦੇ ਹੋਏ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ You have time? I'll wait. ਸੋ ਭਾਈ ਸਾਹਿਬ ਤੁਹਾਨੂੰ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ ਪਹਿਲੇ ਯੈਸ ਵਿਊਅਰਸ ਨੂੰ ਆਪ ਸਾਰਿਆਂ ਨੂੰ 325 ਸਾਲ ਖਾਲਸਾ ਦਿਵਸ ਦਾ ਲੱਖ ਲੱਖ ਵਧਾਈ ਹੋਵੇ ਐਂਡ 25 ਸਾਲ ਦਾ ਜਿਹੜਾ ਨਗਰ ਕੀਰਤਨ ਸਟਾਕਟਨ ਚੱਲ ਰਿਹਾ ਜਿਹੜਾ ਕਿ ਪਹਿਲਾ ਗੁਰਦੁਆਰਾ ਪੂਰੇ ਅਮਰੀਕਾ 'ਚ ਐਨ ਇਤਿਹਾਸਿਕ ਦਾ ਫਾਊਂਡੇਸ਼ਨ ਜਿਹੜਾ ਕਿ ਇੱਥੋਂ ਹੀ ਸਾਰੀ ਮੂਵਮੈਂਟ ਸ਼ੁਰੂ ਹੋਈ ਹੈ ਸੋ ਬੜੀ ਖੁਸ਼ੀ ਹੈ ਕਿ ਆਪ ਸਾਰੇ ਇੱਥੇ ਆਏ ਹੋ ਤੇ ਆਪ ਸਾਰਿਆਂ ਨੂੰ ਆਪਣੇ ਸਾਰੇ ਵਿਊਅਰਸ ਨੂੰ ਬਹੁਤ ਬਹੁਤ ਵਧਾਈ ਹੋਵੇ ਜਿੱਥੇ ਵੀ ਤੁਸੀਂ ਹੈਗੇ ਹੋ ਮੈਂ ਦੇਖ ਰਿਹਾ ਸੀ ਪਿਛਲੇ ਹਫਤੇ ਤੁਸੀਂ ਕਵਰ ਕੀਤਾ ਸੀ ਜਦੋਂ ਵਾਸ਼ਿੰਗਟਨ ਡੀਸੀ ਵੀ ਹੋਇਆ ਸੀ ਸੋ ਸਾਰੀ ਸੰਗਤਾਂ ਹਰ ਇੱਕ ਥਾਂ ਤੇ ਖੁਸ਼ੀ ਮਨਾ ਰਹੇ ਨੇ ਖਾਲਸਾ ਦਿਵਸ ਦੀ ਤੇ ਅਮਰੀਕਾ 'ਚ ਜਿਹੜਾ ਕਿ ਬੜੀ ਦੇਰ ਪਹਿਲਾਂ ਥੋੜੇ ਹੁੰਦੇ ਸੀ ਅੱਜ ਸਾਰੇ ਥਾਂ ਸਿੱਖ ਸਾਰੇ ਥਾਂ ਖਿਲ ਰਹੇ ਨੇ ਸਾਰੇ ਫੈਲੇ ਹੋਏ ਨੇ ਐਂਡ ਸਪੈਸ਼ਲੀ ਦ ਯੂਥ ਤੇ ਬੱਚੇ ਤੇ ਜਿਹੜੇ ਸਿੱਖੀ ਵੱਲ ਤੁਰੇ ਨੇ ਐਂਡ ਜਿਹੜੇ ਕਿ ਖੋਜ ਕਰ ਰਹੇ ਕਿ ਸਾਡਾ ਕੀ ਸਥਾਨ ਹੈ ਕਿੱਥੇ ਆਪਣਾ ਵੇਅਰਸ ਆਰ ਸਟੈਂਡਰਡ ਕਿੱਥੇ ਆਪਾਂ ਖੜੇ ਹਾਂ ਸੋ ਇਟਸ ਵੰਡਰਫੁਲ ਐਂਡ ਆਫ ਕੋਰਸ ਤੁਹਾਡੇ ਟੈਲੀਵਿਜ਼ਨ ਆਲਵੇਜ਼ ਕੀਪਸ ਅਪਡੇਟਿੰਗ ਕਿ ਜੋ ਕੁਝ ਹੋ ਰਿਹਾ ਹੈ ਚਾਹੇ ਇੱਥੇ ਹੋਵੇ ਜਾਂ ਹੋਰ ਕਿਤੇ ਹੋਵੇ ਸਿੱਖ ਡਾਇਸਪੋਰਾ ਦੀ ਵੌਇਸ ਜਿਹੜਾ ਤੁਸੀਂ ਹਰ ਇੱਕ ਤੇ ਚੱਲਦੀ ਰਹੇ ਸਾਰੇ ਪਾਸੇ ਚੱਲ ਰਹੀ ਹੈ ਸੋ ਆਪ ਨੂੰ ਬਹੁਤ ਬਹੁਤ ਖੁਸ਼ੀ ਨਹੀਂ ਜਦੋਂ ਵੀ ਟੀਵੀ ਦੇਖੀਦਾ ਪਰ ਆਪ ਦੇਖ ਹੀ ਰਹੇ ਹੋ ਕਿ ਜੇ ਅਸੀਂ ਸੋਚਦੇ ਕਿ ਕੈਲੀਫੋਰਨੀਆ ਹੀ ਪੰਜਾਬ ਆ ਸੋ ਸਾਰਾ ਇੱਥੋਂ ਸ਼ੁਰੂ ਹੁੰਦਾ ਪਰ ਬੜੀ ਖੁਸ਼ੀ ਕਿ ਤੁਸੀਂ ਇੱਥੇ ਆਏ ਹੋ ਤੇ ਸਦਾ ਹੀ ਆਉਂਦੇ ਰਹਿੰਦੇ ਹੋ ਤੇ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਆਵਾਜ਼ ਆਪਣੀ ਪੰਥ ਦੀ ਆਵਾਜ਼ ਹਰ ਇੱਕ ਟਾਈਮ ਸਾਰੇ ਮਨਾਂ 'ਚ ਰੱਖਦੇ ਹੋ ਬਿਲਕੁਲ ਥੈਂਕ ਯੂ ਜੀ ਵਾਹਿਗੁਰੂ ਸਾਹਿਬ ਤੇ Oh, no.
ਜ਼ਰੂਰ ਜ਼ਰੂਰ ਉਹਨੇ ਮੈਂ ਇੱਥੋਂ ਮਿਲ ਕੇ ਜਾਊਂ। ਹੁਣ ਆਪਾਂ ਜਿਹੜੇ ਸਟਾਲ ਤੇ ਖੜੇ ਆ ਫਰੈਸ਼ ਜੂਸ ਜਿਹੜਾ ਔਰੇਂਜ ਜੂਸ ਹੈ ਉਹ ਸਿੱਖ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਔਰ ਸਿੱਖ ਸੰਗਤਾਂ ਨੂੰ ਛਕਾਇਆ ਜਾ ਰਿਹਾ ਗੱਲਬਾਤ ਕਰਨ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲਓ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸਮੂਹ ਸਾਰੇ ਨਿਵਾਸੀਆਂ ਨੂੰ ਆਪਣੇ ਪੰਜਾਬੀਆਂ ਨੂੰ ਗੈਰ ਬਰਾਦਰੀ ਦੇ ਬੰਦਿਆਂ ਨੂੰ ਜੀ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨਹੀਂ ਬੋਲਣਾ ਹਾਂਜੀ ਸਾਰੀ ਸਾਹਿਬ ਸੰਗਤ ਨੂੰ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣੀ ਅਸੀਂ ਹਰੇਕ ਸਾਲ ਲਾਉਣੇ ਔਰੇਂਜ ਜੂਸ ਤੇ ਫਰੈਸ਼ ਹੁੰਦਾ ਫਰੈਸ਼ ਗੱਡੀ ਦਾ ਹੀ ਸੇਵਾ ਵੈਂਸਡੇ ਤੋਂ ਸ਼ੁਰੂ ਹੋ ਜਾਂਦੀ ਆ ਤੇ ਅੱਜ ਸ਼ਾਮਾਂ ਤੱਕ ਪੂਰੀ ਸੇਵਾ ਚੱਲੂਗੀ ਉਧਰ ਮੁੰਡੇ ਪਾਈਨਐਪਲ ਕਰਦੇ ਪਏ ਨੇ ਇੱਧਰ ਅਸੀਂ ਬਕਟ ਭਰ ਕੇ ਰੱਖੇ ਹੁੰਦੇ ਆ ਫਰੈਸ਼ ਦੇ ਇਹਦੇ ਚ ਨੂਨ ਹੁੰਦਾ ਕੋਈ ਸੰਗਤ ਕਹਿੰਦੀ ਆ ਸਾਨੂੰ ਨੂਨ ਵਾਲਾ ਨਹੀਂ ਚਾਹੀਦਾ ਅਸੀਂ ਫਿਰ ਫਰੈਸ਼ ਵੀ ਦੇ ਦਿੰਦੇ ਆ ਵੈਰੀ ਨਾਈਸ ਹਾਂਜੀ ਹਾਂਜੀ ਤੁਹਾਨੂੰ ਹੋਰ ਕੋਈ ਕੁਐਸਚਨ ਹੈ ਗਿਆ ਤੁਸੀਂ ਫੀਲ ਫ੍ਰੀ ਟੂ ਆਸਕ ਥੈਂਕ ਯੂ ਸੋ ਵਿਊਅਰਸ ਗਦਰੀ ਬਾਬਿਆਂ ਦੇ ਇਤਿਹਾਸਕ ਗੁਰੂ ਘਰ ਦੇ ਵਿੱਚ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਹੋਣ ਜਾ ਰਿਹਾ ਇੱਥੇ ਵੱਖ-ਵੱਖ ਆਪਣੇ ਜਿਹੜੇ ਸਿੱਖ ਲੀਡਰ ਨੇ ਉਹਨਾਂ ਵੱਲੋਂ ਹੀ ਗੱਲਬਾਤ ਹੁੰਦੀ ਉਹ ਵੀ ਆਪਣੇ ਵਿਚਾਰ ਰੱਖਦੇ ਨੇ ਆਪਣੇ ਖਾਲਸਾਨ ਦੀ ਗੱਲ ਕਰਦੇ ਨੇ ਸੋ ਗੱਲਬਾਤ ਕਰਨ ਜਾ ਰਹੇ ਭਾਈ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਅੱਜ ਸਾਰੇ ਪਾਸੇ ਦੇਖ ਰਹੇ ਹੋ ਕਿ ਜਿਹੜਾ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਆ ਉਹ ਖਾਲਸਾਈ ਰੰਗ ਨਾਲ ਰੰਗਿਆ ਹੋਇਆ ਹਰ ਪਾਸੇ ਲੰਗਰਾਂ ਦੀ ਜਿਹੜੀ ਆ ਚਰਚਾ ਹੋ ਰਹੀ ਹੈ ਬਿਲਕੁਲ ਸੰਗਤਾਂ ਚੜ੍ਹਦੀ ਕਲਾ 'ਚ ਆਈਆਂ ਹੋਈਆਂ ਨੇ ਤੇ ਖਾਲਸੇ ਦੇ ਸਾਜਨਾ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਇਆਂ ਇਹ ਸੁਨੇਹਾ ਆ ਕਿ ਜਦ ਤੱਕ ਖਾਲਸੇ ਰਾਜ ਨੂੰ ਆਪਾਂ ਤਿਆਰ ਨਹੀਂ ਕਰ ਲੈਂਦੇ ਤਦ ਤੱਕ ਸਾਡੀ ਮੰਜ਼ਿਲ ਜਿਹੜੀ ਆ ਉਹ ਫਤਿਹ ਨਹੀਂ ਹੁੰਦੀ ਫਤਿਹ ਉਦੋਂ ਹੋਊਗੀ ਜਿਸ ਤਰ੍ਹਾਂ ਝੰਡੇ ਸਾਰੇ ਲੱਗੇ ਦੂਰ ਤੱਕ ਦੇਖੇ ਨੇ ਜਦੋਂ ਇਹਨਾਂ ਦਾ ਸਾਡਾ ਨਿਸ਼ਾਨ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਆਜ਼ਾਦੀ ਦਾ ਝੁੱਲੂਗਾ ਤੇ ਯੂਨਾਈਟਿਡ ਨੇਸ਼ਨ 'ਚ ਸਾਡਾ ਇੱਕ ਸਥਾਨ ਹੋਊਗਾ ਉਦੋਂ ਸਾਡੀ ਫਤਿਹ ਹੋਊਗੀ ਉਦੋਂ ਖਾਲਸਾ ਸਾਜਨਾ ਦਿਵਸ ਨੂੰ ਆਪਾਂ ਪੂਰੇ ਸਮਰਪਿਤ ਹੋ ਕੇ ਤੇ ਸਜਦਾ ਉਦੋਂ ਦਿਨ ਹੋਣਾ ਪੂਰਾ ਉਸ ਤੋਂ ਪਹਿਲਾਂ ਸਾਡੀ ਜਦੋਜਹਿਦ ਲਗਾਤਾਰ ਜਾਰੀ ਆ ਜਿਹੜਾ ਕੋਈ ਭੈਣ ਭਰਾ ਰਸਤੇ 'ਚ ਆਉਂਦਾ ਜਿੰਨੀ ਸੇਵਾ ਕਰਦਾ ਚੜ੍ਹਦੀ ਕਲਾ ਜਿਹਨੇ ਲੰਗਰਾਂ ਦੀ ਸੇਵਾ ਕਰਦੇ ਇਹਨਾਂ ਦੀ ਬਹੁਤ ਚੜ੍ਹਦੀ ਕਲਾ ਜਿਹੜੇ ਪ੍ਰਬੰਧ ਕਰਦੇ ਨੇ ਉਹਨਾਂ ਦੀ ਚੜ੍ਹਦੀ ਕਲਾ ਕਮੇਟੀ ਵਾਲਿਆਂ ਦੀ ਚੜ੍ਹਦੀ ਕਲਾ ਸੰਗਤਾਂ ਦੀ ਚੜ੍ਹਦੀ ਕਲਾ ਸਾਰੇ ਬੱਬੀ ਕਿਰਪਾ ਕਰੇ ਸਾਰਿਆਂ ਨੂੰ ਜਿਹੜੀ ਤਾਕਤ ਬਖਸ਼ੇ ਤੇ ਰਲ ਮਿਲ ਕਰਕੇ ਆਪਣਾ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਆ ਉਹ ਲਈ ਉਹ ਕਰੀਏ ਤਾਂ ਕਿ ਜਿਹੜੀਆਂ ਆਉਣ ਸਾਡੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ ਤੇ ਜਿਹੜੇ ਭਰਾ ਵਿੱਚ ਡਿੱਗ ਪੈਂਦੇ ਨੇ ਉਹਨਾਂ ਨੂੰ ਅਸੀਂ ਬਾਰ-ਬਾਰ ਕਹਿੰਦੇ ਆ ਵੀ ਠੀਕ ਆ ਜੇ ਤੁਸੀਂ ਨਹੀਂ ਤੁਰ ਸਕਦੇ ਕੋਈ ਗੱਲ ਨਹੀਂ ਜਿੰਨਾ ਚੱਲਦੇ ਹੋ ਜਿੰਨਾ ਕਰਦੇ ਹੋ ਉਹਨਾਂ ਹੀ ਚੜ੍ਹਦੀ ਕਲਾ ਵਾ ਉਹਨਾਂ ਹੀ ਭਲਾ ਤੁਹਾਡਾ ਇੰਨੀਆਂ ਕੁ ਬੇਨਤੀਆਂ ਨੇ ਆਓ ਇਕੱਠੇ ਹੋ ਕੇ ਖਾਲਸੇ ਰਾਜ ਦੀ ਪ੍ਰਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਤੁਹਾਨੂੰ ਲੱਖ ਲੱਖ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ ਕੀ ਵਿਚਾਰਾਂ ਰੱਖਦੇ ਹੋ ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਖਾਲਸਾ ਸਾਜਨਾ ਦਿਵਸ ਦੀਆਂ 199 ਦੇ ਜੋ ਪੰਜ ਪਿਆਰਿਆਂ ਦੇ ਹੀ ਹੁਕਮ ਦੇ ਨਾਲ ਹੁਣ ਕੌਮ ਦੀ ਅਗਵਾਈ ਚੱਲਦੀ ਪਈ ਆ ਹੁਣ ਜਿਵੇਂ ਮਿਸਲਾਂ ਬਣੀਆਂ ਨੇ ਰਾਈਟ ਤੇ ਜਿਵੇਂ ਸਿੱਖ ਐਮਪਾਇਰ ਦੀ ਗੱਲ ਵੀ ਹੋ ਰਹੀ ਆ ਹੁਣ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਖਾਲਸਾ ਕਿਵੇਂ ਬਣਾਉਣਾ ਹੈ ਰਾਈਟ ਹੁਣ ਜਦੋਂ ਆਪਣੀ ਐਮਪਾਇਰ ਦੀ ਗੱਲ ਕਰਾਂਗੇ ਫਿਰ ਜਾ ਕੇ ਗੱਲ ਬਣੂਗੀ ਰਾਈਟ ਸੋ ਖਾਸ ਕਰਕੇ ਨਾਲ ਕੁਝ ਨਹੀਂ ਹੋਣਾ ਸਾਨੂੰ ਐਫਰਟ ਕਰਨਾ ਪੈਣਾ
ਬਿਲਕੁਲ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਯੂਥ ਵੱਲੋਂ ਜੇ ਆਈਕਨ ਦੇਖਣੇ ਚਾਹੁੰਦੇ ਆ ਤੇ ਪਹਿਲਾਂ ਤਾਂ ਹੈਗਾ ਲੌਬਿੰਗ, ਰਾਈਟ, ਕਿ ਆਪਣੇ ਸਟੇਟ ਲੈਵਲ ਤੱਕ ਰੈਕਗਨਾਈਜ਼ ਕਰੋ ਕਿ ਖਾਲਿਸਤਾਨ ਕਿਵੇਂ, ਜਿੱਦਾਂ 1991 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਨੇ ਗਏ ਸੀਗੇ ਅਫਗਾਨਿਸਤਾਨ ਦੇ ਵਿੱਚ, ਤੇ ਉਹਨਾਂ ਨੇ ਉੱਥੇ ਜਾ ਕੇ ਪ੍ਰਣ ਲਿਆ ਕਿ ਅਸੀਂ ਖਾਲਿਸਤਾਨ ਦਾ ਇੱਕ ਰੈਕਗਨਾਈਜ਼ ਕਰੋ। ਉਹਦੇ ਵਿੱਚ ਹੋਇਆ ਵੀ ਇਹ ਗੱਲ ਵੱਖਰੀ ਹੈ ਕਿ ਸਟੇਟਾਂ ਨਾਲ ਗੱਲ ਕਰਦੇ ਹੋਏ ਉਹਨਾਂ ਦੇ ਆਪ ਦੇ ਡਿਵੈਲਪਮੈਂਟ ਪ੍ਰੋਬਲਮ ਹੁੰਦੀਆਂ ਨੇ। ਹੁਣ ਜੰਗ ਹੋਣ ਕਰਕੇ ਉਹਨਾਂ ਦਾ ਨਹੀਂ ਗੱਲ ਬਣੀ, ਰਾਈਟ। ਸੋ ਉਹਦੇ ਵਿੱਚ ਇੱਦਾਂ ਆ ਕਿ ਆਪ ਨੂੰ ਜਿੰਨਾ ਕੁ ਵੀ ਹੈਗਾ ਨਾ, ਹੁਣ ਜੰਗਾਂ ਹੁਣ ਸਾਰੇ ਦੁਨੀਆ 'ਤੇ ਚੱਲਦੀਆਂ ਪਈਆਂ, ਆਲਮੋਸਟ ਵਰਲਡ ਵਾਰ ਸ਼ੁਰੂ ਹੋ ਰਿਹਾ, ਰਾਈਟ। ਹੁਣ ਇਹ ਆਪਣਾ ਮੌਕਾ ਹੈਗਾ ਕਿ ਆਪਾਂ ਆਪਣੇ ਨੂੰ ਕਿੰਨਾ ਰੈਕਗਨਾਈਜ਼ ਕਰਨਾ, ਰਾਈਟ। ਉਹ ਚਾਹੇ ਲੌਬਿੰਗ ਵੱਲੋਂ ਜਾਂ ਕਰੀਏ ਜਾਂ ਸਟੇਟ ਦਾ ਸਟੇਟ ਹੈਡ ਗੱਲ ਕਰਨੀ, ਇੱਥੇ ਗੱਲ ਮੁੱਕਣੀ ਆ ਸਾਰੀ ਜੀ। ਤੇ ਖਾਸ ਕਰਕੇ ਜਦੋਂ ਕੈਲੀਫੋਰਨੀਆ ਦੀ ਗੱਲ ਹੁੰਦੀ ਹੈ, ਹਮੇਸ਼ਾ ਹੀ ਖਾਲਿਸਤਾਨ ਦੇ ਝੰਡੇ ਸਾਰੇ ਪਾਸੇ ਹੁੰਦੇ ਆ, ਰਾਈਟ। ਤੇ ਇੱਥੋਂ ਜਦੋਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਕ੍ਰਾਈਮ ਹੋਇਆ, ਜਿਹੜੇ ਵੱਖਰੇ ਜਿਹੜੇ ਆਪਣੇ ਲੀਡਰ ਨੇ, ਸਿੱਖ ਲੀਡਰ ਨੇ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਨਿਹੱਥਿਆਂ ਨੂੰ। ਸੋ ਇਸ ਕਰਕੇ ਜ਼ਿਆਦਾ ਗੱਲ ਹੋ ਰਹੀ ਹੈ। ਖਾਲਿਸਤਾਨ ਦੇ ਝੰਡੇ ਵੀ ਜਿਹੜੇ ਲਹਿਰਾਏ ਜਾ ਰਹੇ ਨੇ, ਜਿਹੜਾ ਰੈਫਰੈਂਡਮ ਹੈ ਉਹਦੇ ਵਿੱਚ ਸਿੱਖ ਸੰਗਤਾਂ ਆ ਰਹੀਆਂ, ਬਹੁਤ ਫਰਕ ਪਿਆ। ਬਿਲਕੁਲ ਜੀ, 100% ਇਹ ਗੱਲ ਬੜੀ ਦਾਅਵੇ ਦੀ ਗੱਲ ਆ, ਰਾਈਟ। ਜਦੋਂ ਆਪਾਂ ਸਟੇਟ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਰਾਈਟ, ਉਹਦੇ ਵਿੱਚ ਹੁਣ ਨੌਜਵਾਨ ਵੀ ਵਿੱਚ ਯੰਗ ਯੂਥ ਵੀ ਆ ਰਹੇ ਆ, ਸਾਰੇ ਆ ਰਹੇ ਹੁਣ, ਰਾਈਟ। ਇਹਦਾ ਮਤਲਬ ਉਹ ਆ ਕਿ ਜਿਹੜਾ ਕੈਲੀਫੋਰਨੀਆ ਕੰਮ ਹੋ ਰਿਹਾ ਸਿੱਖਾਂ ਦਾ, ਇਹ ਮਤਲਬ ਇਹ ਕਿਸੇ ਪਾਸੇ ਡੈਮੇਜ ਕਰਦਾ ਇੰਡੀਆ ਨੂੰ, ਸਗੋਂ ਤਾਂ ਹੀ ਇਹ ਕੰਮ ਕਰ ਰਹੇ ਨੇ। ਬਿਲਕੁਲ ਜੀ। ਤੇ ਇਹਦੇ ਵਿੱਚ ਇਦਾਂ ਹੈ ਕਿ ਸਾਡੀ ਰੈਕਗਨਾਈਜੇਸ਼ਨ ਹੋ ਰਹੀ ਆ ਕਿ ਇਹ ਸਿੱਖ ਜਿਹੜੇ ਇਹ ਇੰਡੀਅਨ ਨਹੀਂ ਗਏ, ਖਾਲਿਸਤਾਨੀ ਇੱਕ ਵੱਖਰੀ ਧਾਰਾ। ਬਾਕੀ ਕੰਟਰੀਜ਼ ਨੂੰ ਵੀ ਪਤਾ ਚੱਲ ਰਿਹਾ, ਜਿਹੜਾ ਫਾਈਵ ਆਈਜ਼ ਚਲੋ ਤਾਂ ਹੈਗੀ ਆ। ਫਾਈਵ ਆਈਜ਼ ਦਾ ਸਿੱਖ ਰੈਕਗਨਾਈਜ਼ ਕਰਦੇ ਆ, ਜਿੱਦਾਂ ਖਾਲਸਾ ਏਡ ਵਰਗੇ ਜਿਹੜੇ ਲੰਗਰ ਲਾਉਂਦੇ ਆ ਜਾਂ ਬਾਕੀ ਵੀ ਸੇਵਾਵਾਂ ਕਰਦੇ ਆ, ਰਾਈਟ। ਉਹਦੇ ਵਿੱਚ ਇਦਾਂ ਆ ਕਿ ਇੱਕ ਤਰ੍ਹਾਂ ਦਾ ਰੈਕਗਨਾਈਜੇਸ਼ਨ ਹੋ ਜਾਂਦੀ ਹੈ ਕਿ ਤੁਹਾਡੀ ਨਸਲ ਕੀ ਆ, ਰਾਈਟ। ਹੁਣ ਜਿੱਦਾਂ ਡੀਪ ਸਟੇਟ ਦੀ ਗੱਲ ਕਰਦੇ, ਡੀਪ ਸਟੇਟ ਦੀਆਂ ਗੱਲਾਂ ਸਾਰੀਆਂ, ਰਾਈਟ। ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਐਜ਼ ਅ ਕਮਿਊਨਿਟੀ ਲੀਡਰ, ਐਜ਼ ਅ ਕਮਿਊਨਿਟੀ ਸੇਵਾਦਾਰ ਸਮਝੋਗੇ ਨਾ, ਉਦੋਂ ਵਿੱਚ ਹੀ ਕਾਫੀ ਕੁਝ ਨਿਕਲ ਆਣਾ ਇਹਨਾਂ ਦੀਆਂ ਗੱਲਾਂ, ਰਾਈਟ। ਕਿ ਇਹ ਬੰਦੇ ਇੱਕ ਵੱਖਰੀ ਨਸਲ ਆ, ਕਿ ਇਹ ਭਾਰਤੀ ਹਿੰਦੂ ਨਹੀਂ ਗੇ, ਭਾਰਤੀ ਕੋਈ ਹੋਰ ਨਹੀਂ ਗਾ, ਇਹ ਵੱਖਰੀ ਕੌਮ ਆ ਜੀ। ਸੋ ਸਾਰੇ ਅਲਰਟ ਨੇ, ਕਿਉਂਕਿ ਸਾਰਾ ਇਹ ਜਿਹੜਾ ਜੋ ਵੀ ਕੁਝ ਹੋ ਰਿਹਾ ਆਪਣੇ ਸਿੱਖ ਲੀਡਰਾਂ ਨਾਲ, ਆਪਣੇ ਨੌਜਵਾਨਾਂ ਨਾਲ, ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਉਹ ਜਿਹੜਾ ਸਰਕਾਰਾਂ ਜਿਹੜੀਆਂ ਹਿੰਦੂ ਸਰਕਾਰ ਜਿਹੜਾ ਚਿਹਰਾ ਉਹ ਬੇਨਕਾਬ ਹੋ ਰਿਹਾ। ਬਿਲਕੁਲ ਜੀ। ਇਹਦੇ ਵਿੱਚ ਇਦਾਂ ਹੈ ਕਿ ਜਿਹੜੀ ਇੱਕ ਤਾਂ ਹੁੰਦੀ ਹੈ ਨਾ ਆਪਣੇ, ਹੁਣ ਸ਼ਾਇਦ ਤੁਹਾਨੂੰ ਨਾਮ ਪਤਾ ਹੋਵੇ ਨਾ, ਜਿਹੜਾ ਸੈਕਰਮੈਂਟੋ ਬੀ ਦੇ ਵਿੱਚ ਨਿਊਜ਼ ਆਈ ਸੀ, ਰਾਈਟ। ਉਹਦੇ ਵਿੱਚ ਇਹ ਲਿਖਿਆ ਸੀਗਾ ਕਿ FBI ਦੀ ਰਿਪੋਰਟ ਆਈ ਆ, ਰਾਈਟ। FBI ਕਹਿੰਦੇ ਅਸੀਂ ਆਪਣੇ ਸਿਟੀਜ਼ਨ ਦਾ ਫੈਡਰਲ ਲਾਅ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਉਹ ਇੱਥੇ ਦੇ ਸਿਟੀਜ਼ਨ ਨੇ ਤੇ ਉਹਨਾਂ ਦਾ ਫੰਡਾਮੈਂਟਲ ਰਾਈਟ ਪ੍ਰੋਟੈਕਟ ਕਰਨਾ ਹੀ ਪੈਣਾ। ਉਹਦੇ ਵਿੱਚ ਇਦਾਂ ਆ ਕਿਉਂਕਿ ਉਹਨਾਂ ਨੇ ਬਾਹਰ ਦਾ ਬੰਦਾ ਆ ਕੇ ਤੇ ਆਪਣੇ ਸਿਟੀਜ਼ਨ ਨੂੰ ਤੰਗ ਕਰੂਗਾ ਤੇ FBI ਕਹਿੰਦਾ ਚੱਲੂਗੀ, ਰਾਈਟ। ਉਹਨਾਂ ਨੇ ਦੇਖਿਆ ਕਿ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਟਾਰਗੇਟ ਨੇ, ਰਾਈਟ, ਕਿ ਅਸੀਂ ਉਹਨਾਂ ਨੂੰ ਸਪੋਰਟ ਕਰਨੀ ਆ, ਤੇ ਉਹ ਹਾਲੇ ਤੱਕ ਵੀ ਅਪਡੇਟ ਲੈਂਦੇ ਹਫ਼ਤੇ ਦੀ ਕਿ ਤੁਸੀਂ ਸਭ ਠੀਕ ਹੋ, ਕੋਈ ਖਤਰਾ ਤਾਂ ਨਹੀਂ, ਕੋਈ ਹੋਇਆ ਤਾਂ ਨਹੀਂ। ਮਤਲਬ ਫੈਡਰਲ ਨੇ ਪੂਰਾ ਆਪਣਾ ਜ਼ੋਰ ਲਾਉਣਾ ਆ ਕਿ ਅਸੀਂ ਕਿਸੇ ਪਾਸੇ ਇੰਡੀਆ ਨੂੰ ਕਿਸੇ ਤਰ੍ਹਾਂ ਮਾਤ ਪਾਈਏ। ਜਿੱਦਾਂ ਹੁਣ ਕਈ ਪਾਸੇ ਦਾ ਜੈਟ ਵੀ ਰੋਕਦਾ ਸੀਗਾ, ਰਾਈਟ। ਉਹਦੇ ਵਿੱਚ ਕਈ ਰੀਜ਼ਨ ਆ, ਇੱਦਾਂ ਨਹੀਂ ਗਾ ਕਿ ਇੱਕ ਬੰਦੇ ਕਰਕੇ ਜਾਂਦਾ ਕੁਝ ਹੋ ਗਿਆ। ਇਹ ਸਾਰੀ ਸਿੱਖ ਨੇਸ਼ਨ ਦੀ ਗੱਲ ਹੋ ਰਹੀ ਆ, ਰਾਈਟ। ਸੋ ਇਸ ਵਕਤ 100% ਅਸੀਂ ਇਹ ਗੱਲ ਅਗਰੀ ਕਰ ਸਕਦੇ ਹਾਂ ਕਿ ਸਿੱਖਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਣਾ, ਚੜ੍ਹਦੀ ਕਲਾ ਹੋ ਜਾਣਾ ਜੀ। ਜੀ ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਗੇ ਵੀ ਹੋਏ ਨੇ ਸੰਗਤਾਂ, ਸ਼ੱਕ ਵੀ ਰਹੀਆਂ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਸਾਰੇ ਜਗਤ ਨੂੰ, ਖਾਲਸਾ ਪੰਥ ਨੂੰ, ਖਾਲਸਾ ਪੰਥ ਦੇ ਵਧਾਈ, ਬਹੁਤ ਬਹੁਤ ਵਧਾਈ ਵਿਸਾਖੀ ਦੀ। ਔਰ ਜਿੰਨੀ ਵੀ ਸੰਗਤ ਆਈ ਆ ਸਾਰੀ ਸੰਗਤ ਨੂੰ ਮੁਬਾਰਕ ਜੀ। ਕੀ ਕਹਿਣਾ ਚਾਹੋਗੇ? ਨਹੀਂ ਬਸ ਇਹ ਕਹਿੰਦੇ ਆਪਾਂ ਬੋਲਣਾ ਨਹੀਂ, ਆਪਾਂ ਖਾਣ ਵਾਸਤੇ ਆਏ ਆ। ਸੋ ਵੈਰੀ ਗੁੱਡ। ਖਾਣਾ ਵੀ ਚਾਹੀਦਾ, ਖਾਣਾ ਵੀ ਜ਼ਰੂਰੀ, ਕਿਉਂਕਿ ਲੰਗਰ ਤਾਂ ਹੀ ਤਿਆਰ ਕੀਤੇ ਨੇ। ਸੋ ਬਹੁਤ ਵਧੀਆ ਲੱਗ ਰਿਹਾ। ਸੋ ਵਧਾਈ ਦੇ ਦਿਓ ਸਾਰੀ ਸੰਗਤ ਨੂੰ ਜੀ। ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਿਸਾਖੀ ਦਿਵਸ ਦੀਆਂ। ਤੇ ਬਸ ਇੰਨਾ ਕਹਿਣਾ ਚਾਹੂੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਮੋਸਿਆਂ ਦਾ ਜਿਹੜਾ ਤਾਜ਼ਾ ਲੰਗਰ ਹੈ ਉਹ ਲਗਾਇਆ ਇਹਨਾਂ ਨੇ। ਕਾਫੀ ਤਰ੍ਹਾਂ ਦੇ ਇਹਨਾਂ ਦੇ ਵੈਰਾਈਟੀਜ਼ ਨੇ, ਜਿਸ ਤਰ੍ਹਾਂ ਕਿ ਜਲੇਬੀਆਂ ਦਾ, ਬੇਸਨ ਦਾ, ਜਿੱਦਾਂ ਫਰਾਈਜ਼ ਦਾ ਤੇ ਸਮੋਸਿਆਂ ਦਾ ਲੰਗਰ ਹੈ। ਸੇਵਾਦਾਰਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ ਸਾਡੇ ਵੀਰ ਜੀ, ਤੁਸੀਂ ਸੇਵਾ ਕਰ ਰਹੇ ਹੋ? ਅਸੀਂ ਸਾਰਿਆਂ ਨੂੰ ਇਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰੂ ਘਰ ਆਓ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਿਸਾਖੀ ਦਾ ਸ਼ੁਭ ਦਿਹਾੜਾ ਆ। ਸਾਰਿਆਂ ਨੂੰ, ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਆਓ, ਆਪ ਹੀ ਆਓ ਤੇ ਨਾਲੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਆਪਾਂ ਗਦਰੀ ਬਾਬਿਆਂ ਦੀ ਧਰਤੀ ਤੇ ਪਹੁੰਚੇ ਹਾਂ ਗੁਰੂ ਘਰ ਦੇ ਵਿੱਚ, ਜਿਸ ਤਰ੍ਹਾਂ ਕਿ ਆਪਾਂ ਸਭ ਖਾਲਸਾ ਸਾਜਨਾ ਦਿਵਸ ਜਿਹੜੇ ਆ ਆਪਾਂ ਮਨਾ ਰਹੇ ਹਾਂ, ਦਿਹਾੜਾ ਹੈ ਆਪਣੇ ਸਿੱਖਾਂ ਦਾ। ਸੋ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਆਪਣੇ ਸਾਡੇ ਸਿੱਖ ਨੇ ਉਹ ਪਹੁੰਚੇ ਨੇ, ਜਿਸ ਤਰ੍ਹਾਂ ਕਿ ਭਾਈ ਨਰਿੰਦਰ ਸਿੰਘ ਜੀ ਵੀ ਵਾਸ਼ਿੰਗਟਨ DC ਤੋਂ ਪਹੁੰਚ ਚੁੱਕੇ ਨੇ। ਸੋ ਪਹਿਲਾਂ ਤਾਂ ਆਪਾਂ ਮਿਸ ਕਰ ਰਹੇ ਹਾਂ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਹੋਰਾਂ ਨੂੰ। ਸੋ ਉਹਨਾਂ ਤੋਂ ਬਿਨਾਂ ਜਿਹੜਾ ਇਹ ਪ੍ਰੋਗਰਾਮ ਅਧੂਰੇ ਨੇ, ਔਰ ਸਾਡੇ ਲਈ ਵੀ ਉਹਨਾਂ ਦੀ ਜਿਹੜੀ ਕਮੀ ਆ ਆਪਾਂ ਜਿਹੜੀ ਮਹਿਸੂਸ ਕਰ ਰਹੇ ਹਾਂ। ਸੋ ਮੈਂ ਉਹਨਾਂ ਨਾਲ ਭਾਈ ਸਾਹਿਬ ਨਾਲ ਗੱਲ ਕਰ ਰਹੀ ਸੀ ਕਿ ਰਾਤ ਨੂੰ ਜਦੋਂ ਤੁਸੀਂ ਸਪੀਚ ਦੇ ਰਹੇ ਸੀ, ਸੋ ਡਬਲ એનર્ਜੀ ਸੀ। ਇੱਕ ਤੇ ਤੁਸੀਂ ਡਾਕਟਰ ਸਾਹਿਬ ਦੀ એનર્ਜੀ ਵਿੱਚ ਬੋਲ ਰਹੇ ਸੀ, ਇੱਕ ਤੁਸੀਂ ਆਪਣੀ એનર્ਜੀ ਵਿੱਚ ਬੋਲ ਰਹੇ ਸੀ। ਬਹੁਤ ਸਟਰੋਂਗਲੀ ਇਹਨਾਂ ਨੇ ਆਪਣਾ ਮੈਸੇਜ ਦਿੱਤਾ ਆਪਣੀ ਸਿੱਖ ਕੌਮ ਨੂੰ। ਸੋ ਹੁਣ ਵੀ ਅੱਜ ਵੀ ਜਿਸ ਤਰ੍ਹਾਂ ਕਿ ਨਗਰ ਕੀਰਤਨ ਹੋਣ ਜਾ ਰਿਹਾ ਹੈ, ਸੋ ਉਸ ਦੇ ਬਿਹਾਫ ਤੇ ਵੀ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਭਾਈ ਨਰਿੰਦਰ ਸਿੰਘ ਜੀ। ਕੀ ਕਹਿਣਾ ਚਾਹੋਗੇ? ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ, ਖਾਸ ਕਰਕੇ TV 84 ਜਿਹੜਾ ਆਪਣਾ ਰੋਲ ਨਿਭਾ ਰਿਹਾ ਹੈ, ਡਾਕਟਰ ਅਮਰਜੀਤ ਸਿੰਘ ਉਹਨਾਂ ਦੀ ਰਹਿਨਮਾਈ ਥੱਲੇ ਇਹ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ। ਅਸੀਂ ਵੀ ਟੀਮ ਦਾ ਹਿੱਸਾ ਹਾਂ ਤੇ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬੀਬਾ ਨੀਲਮ, ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਆਪ ਹੀ ਐਲੈਬੋਰੇਟ ਕਰ ਦਿੱਤਾ ਕਿ ਡਾਕਟਰ ਸਾਹਿਬ ਥੋੜ੍ਹੇ ਢਿੱਲੇ ਹੋਣ ਦਾ ਕਰਕੇ ਜਿੰਨੇ 25ਵੀਂ ਪਰੇਡ ਆ ਉਹਦੇ 'ਚ ਨਹੀਂ ਪਹੁੰਚ ਪਾਏ ਕਿਸੇ ਕਾਰਨ ਕਰਕੇ। ਔਰ ਪਹਿਲਾਂ ਸਭ ਤੋਂ 325ਵੇਂ ਖਾਲਸਾ ਸਾਜਨਾ ਦਿਵਸ ਦਾ ਇਹ ਉਹ ਧਰਤੀ ਹੈ ਸਟਾਕਟਨ ਦੀ, ਇਹ ਗਦਰੀ ਬਾਬਿਆਂ ਦੀ ਧਰਤੀ ਆ ਔਰ ਲਗਭਗ 112-13 ਸਾਲ ਪੁਰਾਣਾ ਇਹ ਗੁਰਦੁਆਰਾ ਇਤਿਹਾਸਕ ਹੈ, ਜਿਸ ਤੋਂ ਸਾਡੇ ਕਰਤਾਰ ਸਿੰਘ ਸਰਾਭਾ ਤੇ ਹੋਰ ਸਾਥੀਆਂ ਨੇ ਇੱਥੇ ਅਰਦਾਸਾਂ ਕਰਕੇ ਔਰ ਹਿੰਦੁਸਤਾਨ ਦੀ ਆਜ਼ਾਦੀ ਦਾ ਜਿਹੜਾ ਆ ਉਹ ਮੁੱਢ ਬੱਧਾ ਸੀਗਾ। ਸਮੁੱਚੇ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੇ 325ਵੇਂ ਦਿਹਾੜੇ ਦੀ ਲੱਖ ਵਧਾਈ ਹੋਵੇ ਔਰ ਪਰਮਾਤਮਾ ਕਰੇ ਇਹ ਜਿਹੜਾ 325 ਅਸੀਂ ਮਨਾ ਰਹੇ ਹਾਂ, 326ਵੇਂ ਆਉਣ ਤੱਕ ਜੋ 10ਵੇਂ ਪਾਤਸ਼ਾਹ ਨੇ ਜਿਹੜਾ ਹੈ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨੂੰ, ਜਦੋਂ ਕਿ ਸਮੁੱਚਾ ਪਰਿਵਾਰ ਨੂੰ 10ਵੇਂ ਪਾਤਸ਼ਾਹ ਨੇ ਸਿੱਖ ਕੌਮ ਦੀ ਝੋਲੀ ਵਿੱਚ ਪਾ ਕੇ ਔਰ ਸਿੱਖ ਕੌਮ ਨੂੰ ਆਪਣੀ ਝੋਲੀ ਵਿੱਚ ਪਾ ਕੇ ਕਿਹਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਪ੍ਰਗਟ ਹੋਇਆ ਸੀ, 10ਵੇਂ ਪਾਤਸ਼ਾਹ ਨੇ ਕੀਤਾ ਸੀ। ਤੇ ਮੈਂ ਸਮਝਦਾ ਹਾਂ ਹੁਣ 1947 ਤੋਂ ਅੱਜ ਤੱਕ ਜੋ ਸਾਡੇ ਨਾਲ ਵਾਪਰ ਰਿਹਾ ਹੈ, ਖਾਲਸੇ ਨੂੰ ਉਸੇ ਹੀ ਜਓ ਜਲਾਲ ਨਾਲ ਆਪਸੀ ਹਰ ਜਥੇਬੰਦੀ ਨੂੰ, ਹਰ ਇੰਡੀਵਿਜੂਅਲ ਨੂੰ, ਹਰ ਸਿੱਖ ਜਿਹੜਾ ਹੈ ਉਹ 10ਵੇਂ ਪਾਤਸ਼ਾਹ ਦਾ ਪੁੱਤਰ ਸਿੱਖ ਕੌਮ ਦਾ ਲੀਡਰ ਹੈ ਔਰ ਉਹਦੇ ਲਈ ਸਾਨੂੰ ਜਾਂਚ ਆਉਣੀ ਚਾਹੀਦੀ ਹੈ ਕਿਤੇ ਲੱਗਣ ਦੀ। ਜਿਹੜਾ ਮਹਿਲ ਉਸਰਨਾ ਹੈ ਗੁਰੂ ਨਾਨਕ ਸਾਹਿਬ ਦੇ ਹੱਕ, ਸੱਚ, ਇਨਸਾਫ ਦੇ ਰਾਜ ਦਾ, ਖਾਲਿਸਤਾਨ ਦਾ, ਅਸੀਂ ਉਹਦੇ ਵਿੱਚ ਕਿਤੇ ਨਾ ਕਿਤੇ ਫਿੱਟ ਜ਼ਰੂਰ ਆ ਸਕਦੇ ਹਾਂ। ਇਹੀ ਹੈ ਕਿ ਜੋ ਦੁਸ਼ਮਣ ਨੇ ਕੀਤਾ ਹੈ ਆਜ਼ਾਦੀ ਵਿੱਚ, ਜੇ ਸਾਡੀਆਂ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਫਿਰ ਅਸੀਂ ਕਰੀ ਜਾਈਏ। 93% ਤੋਂ ਵੱਧ ਕੀਤੀਆਂ। ਮਿਲਿਆ ਕਿ 10 ਅਕਤੂਬਰ ਨੂੰ ਤੁਸੀਂ ਜਰੈਮ ਪੇਸ਼ਾ, ਤੁਸੀਂ ਪੰਜਾਬੀ ਬੋਲਦਾ ਇਲਾਕਾ, ਪੰਜਾਬ ਨੂੰ ਪੰਜਾਬੀ ਬੋਲ ਦੀ ਸਟੇਟ ਬਣਾਉਣੀ ਚਾਹੀ ਤੇ ਤੁਹਾਡੇ 60-70 ਹਜ਼ਾਰ ਲੋਕ ਅੰਦਰ ਦੇ ਦਿੱਤੇ, ਸੈਂਕੜੇ ਸ਼ਹੀਦ ਕਰ ਦਿੱਤੇ। ਔਰ ਗੁਲਜ਼ਾਰੀ ਲਾਲ ਨੰਦੇ ਵਰਗੇ ਗ੍ਰਹਿ ਮੰਤਰੀ ਨੇ ਇਹ ਕਿਹਾ ਸੀ ਜਦੋਂ ਉਹਨਾਂ ਨੇ ਦੇਣ ਲੱਗੇ ਸੀ ਕਿ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਰਨ ਲੱਗੇ, ਕਿਉਂ ਵੱਖ ਕਰਨ ਲੱਗੇ ਇਹਨਾਂ ਨੂੰ ਪੰਜਾਬੀ ਸੂਬਾ, ਉਹਨੇ ਕਿਹਾ ਸੀ ਮੈਂ ਸਿੱਖਾਂ ਨੂੰ ਇਹੋ ਜਿਹੀ ਲੰਗੜੀ ਲੂਲੀ ਪੰਜਾਬੀ ਸੂਬੀ ਦਊਂਗਾ ਮੈਨੂੰ ਯਾਦ ਕਰਨਗੇ। ਉਹੀ ਹੋਇਆ। ਜੇ ਦੂਜੀਆਂ ਸਟੇਟਾਂ ਬਣੀਆਂ ਆਪਣੀ ਬੋਲੀ ਦੇ ਆਧਾਰ ਤੇ, ਉਹਨਾਂ ਨੂੰ ਕਿਸੇ ਨੂੰ ਜੇਲ੍ਹ 'ਚ ਨਹੀਂ ਜਾਣਾ ਪਿਆ, ਕੁਝ ਨਹੀਂ ਹੋਇਆ। ਸਾਡੇ ਸਤਿਕਾਰਯੋਗ ਗੁਰੂ ਨਾਨਕ ਦੇਵ ਸਿੱਖੋ, ਇਹਨਾਂ ਨੇ ਹਿਮਾਚਲ ਬਣਾ ਦਿੱਤਾ, ਹਰਿਆਣਾ ਬਣਾ ਦਿੱਤਾ ਔਰ ਸਾਨੂੰ ਲੰਗੇ ਲੂਲੜ ਕਰ ਦਿੱਤਾ। ਪਾਣੀ ਸਾਡੇ ਜਿਹੜੇ ਨੇ ਉਹ ਖੋਹ ਕੇ ਲੈ ਗਏ। ਹੁਣ ਜੋ ਪਿੱਛੇ ਮੈਂ ਦੱਸਾਂ ਤੁਹਾਨੂੰ ਥੋੜਾ ਸਮਾਂ ਪਹਿਲਾਂ, ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਕੰਮ ਕੀਤਾ ਸੀ ਕਿ ਵਾਹੀਕਾਰਾਂ ਨੂੰ ਜਿਹੜਾ ਹੈ ਉਹ ਜ਼ਮੀਨ ਦੇ ਮਾਲਕ ਬਣਾਇਆ ਸੀ, ਉਹ ਇਹਨਾਂ ਹੁਣ ਅੰਡਾਨੀਆਂ, ਅੰਬਾਨੀਆਂ, ਇਹ ਜਿਹੜੇ ਬੁੱਚੜ ਹਨ, ਮੋਦੀ, ਜੋਧੀਤ ਡਾਵਲ, ਅਮਿਤ ਸ਼ਾਹ ਤੇ ਉਹਨਾਂ ਦੇ ਬਾਕੀ ਕਰਿੰਦੇ, ਜੋ ਇਹਨਾਂ ਬੁੱਚੜਾਂ ਨੇ ਤਹਈਆ ਕਰਕੇ ਜ਼ਮੀਨਾਂ ਖੋਹਣ ਦਾ ਕੀਤਾ, ਉਹ ਬਾਹਰ ਵਸਦੇ ਸਿੱਖਾਂ ਨੇ, ਪੰਜਾਬ ਵਿੱਚ ਵਸਦੇ ਸਿੱਖਾਂ ਨੇ ਪੂਰੇ ਹਿੰਦੁਸਤਾਨ ਦੀ ਨੁਮਾਇੰਦਗੀ ਕੀਤੀ ਆ, ਕੱਲੇ ਪੰਜਾਬ ਦੀ ਨਹੀਂ। ਉਹਦੀ ਬੁਖਲਾੜ ਤੋਂ ਜਦੋਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ
ਗੁਰਪੁਰਬ ਤੇ ਮੋਦੀ ਨੂੰ ਅੰਦਰੋਂ ਬਾਹਰ ਨਿਕਲ ਕੇ ਕਿਸੇ ਨਾਲ ਸਲਾਹ ਕਰਨ ਤੋਂ ਬਿਨਾਂ, ਕਿਉਂਕਿ ਉਹ ਜਿਹੜਾ ਹੈ ਉਹ ਸਿੱਖ ਕੌਮ ਦੇ ਖਿਲਾਫ ਜੋ ਹੈ ਉਹ ਨਾਗਪੁਰ ਤੋਂ ਆਰਡਰ ਜਾਰੀ ਹੁੰਦੇ ਹਨ। ਉਹ ਇੱਕ ਇਹਨਾਂ ਚੋਂ ਜਿਹੜਾ ਹੈ ਇਹਨਾਂ ਦੀਆਂ ਜਥੇਬੰਦੀਆਂ ਦਾ, ਕਿਸਾਨ ਯੂਨੀਅਨ ਦਾ ਇੱਕ ਦਾ ਲੀਡਰ ਦਾ ਮੈਂ ਚੰਗੇ ਉਹਦੇ ਸ਼ਬਦ ਉਦੋਂ ਸੁਣੇ ਸੀ ਕਿ ਜਦੋਂ ਇਹ ਮੀਟਿੰਗਾਂ ਕਰਦੇ ਸੀ ਉਹ ਕਹਿੰਦਾ ਸੀ 3 ਬੰਦੇ ਇੰਡੀਅਨ ਗਵਰਨਮੈਂਟ ਦੇ ਆਉਂਦੇ ਨੇ ਤੇ 35 ਬੰਦੇ ਜਿਹੜੇ ਨੇ ਉਹ ਪੱਕੀ ਗਵਰਨਮੈਂਟ ਆ ਜਿਹੜੀ ਸਿੱਖਾਂ ਦੀ ਵਿਰੋਧੀ ਆ, ਪੰਜਾਬ ਦੀ ਵਿਰੋਧੀ ਆ, ਉਹ ਮੀਟਿੰਗਾਂ 'ਚ ਬਹਿੰਦੇ ਆ। ਪਰ ਇਹਦੇ ਬਾਰੇ ਅਸੀਂ ਹੁਣ ਸਿੱਖ ਕੌਮ ਨੇ ਵੇਖਣਾ ਹੈ ਜਿਹੜਾ ਇਹਨਾਂ ਨੇ ਸਾਡੇ ਲੱਖਾਂ ਸਿੱਖ ਜਿਹੜੇ ਨੇ 1.5 ਲੱਖ ਤੋਂ ਵੱਧ 1947 ਖਾਸ ਕਰਕੇ 1978 1984 ਜੂਨ ਤੇ ਨਵੰਬਰ ਵਿੱਚ ਇਹਨਾਂ ਨੇ ਸ਼ਹੀਦ ਕਰਕੇ ਨਹੀਂ ਥੱਕੇ। ਔਰ ਪਿਛਲੀ ਮਈ 6 ਨੂੰ ਇਹਨਾਂ ਨੇ ਸਾਡੇ ਜਨਰਲ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਜਿਹੜਾ ਹੈ ਉਹ ਸ਼ਹੀਦ ਪਾਕਿਸਤਾਨ ਵਿੱਚ ਕਰਾਇਆ। ਔਰ 14-15 ਜੂਨ ਜਿਨ੍ਹਾਂ ਨੂੰ ਕਿ ਸਲੋ ਪੁਆਇਜ਼ਨ ਨਾਲ ਸਾਡੇ ਨੌਜਵਾਨ ਅਵਤਾਰ ਸਿੰਘ ਖੰਡੇ ਨੂੰ ਯੂਕੇ ਵਿੱਚ ਕਰਾਇਆ। ਔਰ ਠੀਕ ਆ ਜਿਹੜਾ ਕਿ ਰਹਿਨੁਮਾ ਸੀਗਾ, ਜਿਹੜਾ ਇੱਕ ਦਿਲ ਸੀਗਾ ਸਿੱਖਸ ਫਾਰ ਜਸਟਿਸ ਦਾ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ ਇਹਨਾਂ ਨੇ 18 ਜੂਨ ਨੂੰ ਜਿਹੜਾ ਹੈ ਉਹ ਸਰੀ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਹੈ ਉਹ ਕਤਲ ਕਰਾਇਆ। ਔਰ ਇਹਨਾਂ ਦਾ ਜਦੋਂ ਝੂਠ ਦਾ ਭਾਂਡਾ ਭੱਜਦਾ ਹੈ, ਜਦੋਂ ਇਹਨਾਂ ਨੇ ਨਿਖਲ ਗੁਪਤਾ ਦੇ ਥਰੂ ਗੁਰਪਤਵੰਤ ਪੁਲਾੜ ਮਾਡਲ ਦਾ ਕੰਮ ਚਲਾਇਆ, ਫਿਰ ਉਹ ਪ੍ਰਮਾਤਮਾ ਦੀ ਬੇਅੰਤ ਹੈ। ਔਰ ਇੱਥੋਂ ਦੀਆਂ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਅਮਰੀਕਨ ਏਜੰਸੀਆਂ ਦੇ ਜਿਨ੍ਹਾਂ ਨੇ ਐਕਸ਼ਨ ਵਿੱਚ ਆਉਂਦਿਆਂ ਉਹਨੂੰ ਕਾਬੂ ਕੀਤਾ। ਔਰ ਜੋ ਹੁਣ ਇਹਨਾਂ ਦੇ ਰੀਸੈਂਟ ਨਿਕਲ ਕੇ ਆ ਰਹੇ ਨੇ, ਇਹਨਾਂ ਦੇ ਕਬੂਤਰ ਨੰਗੇ ਹੋ ਰਹੇ ਨੇ ਔਰ ਉਹ ਸਭ ਕੁਝ ਜਿਹੜਾ ਹੈ ਉਹ ਹੁਣ ਪੋਟਿਆਂ ਤੇ ਆ ਗਿਆ ਕਿ 20 ਬੰਦਿਆਂ ਤੋਂ ਵੱਧ ਇਹਨਾਂ ਨੇ ਸਾਡੇ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਕਤਲ ਕਰਾਏ ਨੇ ਇੰਡੀਅਨ ਗਵਰਨਮੈਂਟ ਨੇ। ਔਰ ਬਾਹਰ ਇਹਨਾਂ ਕੋਲ ਬੜੀ ਵੱਡੀ ਲਿਸਟ ਸੀਗੀ, ਡਾਕਟਰ ਅਮਰਜੀਤ ਸਿੰਘ ਹੋਣ, ਹਿੰਮਤ ਸਿੰਘ ਹੋਣ, ਡਾਕਟਰ ਪ੍ਰਿਤਪਾਲ ਸਿੰਘ ਹੋਣ, ਹੋਰ ਜਿਹੜੇ ਨੇ ਸਾਰੇ ਕੰਮ ਕਰਨ ਵਾਲੇ ਜਿਹੜੇ ਇੱਕ ਕਲੀਅਰ ਲਾਈਨ ਤੇ ਖਾਲਿਸਤਾਨ ਲਈ, ਵੱਖਰੇ ਰਾਜ ਲਈ ਔਰ ਇਹਨਾਂ ਦੇਸ਼ਾਂ ਦੇ ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ ਗੱਲ ਕਰ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਮਰਵਾਉਣ ਦਾ ਤਹਈਆ ਕੀਤਾ ਹੋਇਆ ਸੀ। ਮੈਂ ਅੱਜ ਤੁਹਾਡੇ TV 84 ਦੇ ਥਰੂ ਜਿਹੜਾ ਕਿ ਬਿਲਕੁਲ 2012 ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਜਿਹਦੇ ਕਿ ਫਾਊਂਡਰ ਮੈਂਬਰ ਜੋ ਹਨ ਉਹ ਸਾਡੇ ਚੋਂ ਜਾ ਚੁੱਕੇ ਹਨ, ਡਾਕਟਰ ਰਣਜੀਤ ਸਿੰਘ, ਉਹਨਾਂ ਦਾ ਇਹ ਸੁਪਨਾ ਸੀ TV 84 ਨੂੰ ਜਿਹੜਾ ਹੈ ਉਹ ਕੀਤਾ ਜਾਵੇ। ਡਾਕਟਰ ਅਮਰਜੀਤ ਸਿੰਘ ਦੇ ਨਾਲ ਰਲ ਕੇ ਸਾਨੂੰ ਉਹਨਾਂ ਦਾ ਅਫਸੋਸ ਹੈ, ਪਰ ਅਸੀਂ ਵਾਅਦਾ ਕਰਦੇ ਹਾਂ ਉਹਨਾਂ ਨਾਲ, ਡਾਕਟਰ ਰਣਜੀਤ ਸਿੰਘ ਹੋਣਾ ਦੀ ਆਤਮਾ ਨਾਲ, ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਅਸੀਂ ਇਸ TV ਨੂੰ ਚੱਲਦਾ ਰੱਖਾਂਗੇ। ਔਰ ਮੈਂ ਪੂਰੀ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਇਹ ਬੇਨਤੀ ਕਰਾਂਗਾ ਕਿ ਸ਼ਾਮ ਨੂੰ ਈਸਟ ਕੋਸਟ ਦੇ ਹਿਸਾਬ ਨਾਲ 7:30 ਤੋਂ 9 ਵਜੇ ਜੋ ਸੱਚੋ ਸੱਚ ਪ੍ਰੋਗਰਾਮ ਹੁੰਦਾ ਹੈ, ਇਹ ਬੀਬਾ ਨੀਲਮ ਕੌਰ, ਡਾਕਟਰ ਅਮਰਜੀਤ ਸਿੰਘ, ਅਮਰਵੀਰ ਤੇ ਹੋਰ ਸਾਥੀ ਜਿਹੜੇ ਨੇ ਇਹ ਬਾਖੂਬੀ ਉਹਨੂੰ ਨਿਭਾ ਰਹੇ ਨੇ। ਆਓ ਰਲ ਕੇ ਇਹਦੇ ਵਿੱਚ ਹਰ ਤਰੀਕੇ ਨਾਲ ਵੱਧ ਤੋਂ ਵੱਧ ਮਦਦ ਕਰੀਏ। ਔਰ ਜੋ ਮੀਡੀਆ ਹੈ ਇੱਕੋ ਹੀ ਸਾਨੂੰ ਅਸੀਂ ਬੜੀ ਵੱਡੀ ਮਾਰ ਖਾ ਰਹੇ ਹਾਂ ਕਿ ਜਿੰਨੇ ਵੀ ਚੈਨਲ ਪੰਜਾਬੀ ਅਖਵਾਉਣ ਵਾਲੇ ਨੇ ਉਹ ਕਿਤੇ ਨਾ ਕਿਤੇ ਉਹਦੀ ਥੱਲਿਓਂ ਉੱਤੋਂ ਦੀ ਜਿਹੜੇ ਨੇ ਉਹ ਉਹਨਾਂ ਨਾਲ ਜੁੜੇ ਹੋਏ ਹਨ। ਜਦੋਂ ਉਹਨਾਂ ਨੂੰ ਕੋਈ ਤਰਦਾ ਮਸਲਾ ਆਉਂਦਾ ਹੈ ਜਿਹਦੇ 'ਚ ਉਹਨਾਂ ਨੇ ਆਪਣੀ ਸ਼ੋਹਰਤ ਕੱਢਣੀ ਹੁੰਦੀ ਹੈ, ਉਦੋਂ ਉਹ ਸਾਰੇ ਅੱਗੇ ਆ ਜਾਂਦੇ ਹਨ। ਜਦੋਂ ਜਿਹੜੇ ਮਸਲੇ ਚਾਹੇ ਅੰਮ੍ਰਿਤਪਾਲ ਦਾ ਹੋਵੇ, ਚਾਹੇ ਬੰਦੀ ਸਿੰਘਾਂ ਦਾ ਹੋਵੇ, ਚਾਹੇ ਉਹਨਾਂ ਪਰਿਵਾਰਾਂ ਵੱਲੋਂ ਜਿਹੜੇ ਉੱਥੇ ਸਾਡੇ ਸੰਘਰਸ਼ ਚੱਲ ਰਹੇ ਹਨ ਉਹਨਾਂ ਦਾ ਹੋਵੇ, ਉਹਨਾਂ ਨੂੰ ਉਹ ਬਿਲਕੁਲ ਇਗਨੋਰ ਕਰ ਦਿੰਦੇ ਹਨ। ਤੇ ਮੇਰੀ ਇਹੀ ਬੇਨਤੀ ਹੈ ਪੂਰੀ ਸਿੱਖ ਕੌਮ ਨੂੰ ਕਿ ਆਓ ਜਿੱਥੇ ਅਸੀਂ ਹਰ ਤਰੀਕੇ ਨਾਲ ਖਾਲਿਸਤਾਨ ਲਈ ਕੰਮ ਕਰ ਰਹੇ ਹਾਂ, TV 84 ਦੀ ਜਿਹੜੀ ਹੈ ਉਹ ਡਟ ਕੇ ਜਿਹੜੀ ਹੈ ਉਹ ਮਾਈਕ ਖਾਸ ਕਰਕੇ ਮਦਦ ਕਰੀਏ। ਔਰ ਆਸ ਰੱਖਦੇ ਹਾਂ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ, ਤੁਸੀਂ ਵੀ ਪੜ੍ਹਿਆ ਹੈ, ਜਾਣਦੇ ਵੀ ਹੋ ਕਿ ਇਹਨਾਂ ਨੇ ਮੁਗਲਾਂ ਦੀਆਂ ਸਫਾ ਲਵੇਟੀਆਂ ਸੀ, ਬ੍ਰਿਟਿਸ਼ ਦੀਆਂ ਲਵੇਟੀਆਂ ਸੀ, ਤੇ ਅੱਜ ਤਗੜੇ ਹੋ ਜੋ ਹੁਣ ਉੱਥੇ ਆ ਕੇ ਖੜੇ ਆ ਜਿਹੜੇ 5 ਆਈ ਕੰਟਰੀਜ਼ ਨੇ ਤੁਹਾਡੇ ਖਿਲਾਫ ਬਾਰ-ਬਾਰ ਫੈਸਲੇ ਲੈ ਰਹੇ ਨੇ। ਇਹ ਸਮਾਂ ਤੁਹਾਡੀਆਂ ਹੁਣ ਬਹੁਤ ਛੇਤੀ ਸਿੱਖ ਕੌਮ ਲਵੇਟ ਕੇ ਇੰਡੀਅਨ ਓਸ਼ਨ ਦੇ ਕੋਸਿਆਂ ਪਾਣੀਆਂ ਵਿੱਚ ਰੋੜਾਂਗੇ, ਜਿਹੜਾ ਕਿ ਮੁੜ ਕੇ ਤੁਹਾਨੂੰ ਪੰਜਾਬ ਦਾ ਜਿਹੜਾ ਹੈ ਇੱਕ ਘੁੱਟ ਪਾਣੀ ਵੀ ਨਸੀਬ ਨਾ ਹੋਵੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ।
खालिस्तान 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 लॉन्ग लिव टीवी 84 लॉन्ग लिव टीवी 84 वाहिगुरू जी का खालसा वाहिगुरू जी की फतेह। ਸੋ ਵਿਊਅਰਸ ਆਲਮੋਸਟ ਅਸੀਂ ਸਮਾਪਤੀ ਵੱਲ ਵਧ ਰਹੇ ਹਾਂ। ਨਗਰ ਕੀਰਤਨ ਦੀ ਜਿਹੜੀ ਸਮਾਪਤੀ ਵੱਲ ਆਪਾਂ ਵਧ ਰਹੇ ਹਾਂ। ਸੋ ਮੇਰੇ ਨਾਲ ਕੁਝ ਸਿੰਘ ਸਾਹਿਬ ਜਿਹੜੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ ਐਮਏ ਅੱਜ ਸਟਾਕਟਨ ਦੇ ਵਿੱਚ ਫਰੀਮਾਨ ਤੋਂ ਅਸੀਂ ਇਸ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਆਏ ਸੀ। ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਦੇ ਲਈ ਲੈਣ ਦੇ ਲਈ ਅਸੀਂ ਪਹੁੰਚੇ ਸੀ। ਸੰਗਤ ਬਹੁਤ ਹੁਮ ਹੁਮਾ ਕੇ ਆਈ ਆ ਔਰ ਮੈਨੂੰ ਆਸ ਹੈ ਕਿ ਇਹ ਖਾਲਸਾ ਜਿਹੜਾ ਦਿਵਸ ਹੈ ਜਿਹੜਾ ਅਸੀਂ ਮਨਾਉਂਦੇ ਹਾਂ ਖਾਲਸਾ ਸਾਜਨਾ ਦਿਵਸ ਇਹ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਂਦਾ। ਔਰ ਸਟਾਕਟਨ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਇੱਥੇ ਦੇ ਸਟਾਕਟਨ ਦੇ ਜਿੰਨੇ ਵੀ ਮੁੱਖ ਜਿਹੜੇ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੇ ਸੇਵਾਦਾਰ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਨੇ ਇਹ ਬਹੁਤ ਸ਼ਾਨਦਾਰ ਇਕੱਠ ਜਿਹੜਾ ਸਾਡੇ ਲਈ ਇਕੱਠਾ ਕੀਤਾ ਹੈ ਔਰ ਸਾਨੂੰ ਗੁਰਸਿੱਖਾਂ ਨੂੰ ਤੇ ਸਿੱਖਾਂ ਨੂੰ ਲਾਮਬੰਦ ਕਰਕੇ ਇੱਕ ਲਾਈਨ ਦੇ ਵਿੱਚ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਤੋਰਿਆ। ਮੈਂ ਪ੍ਰਦੇਸ਼ ਟਾਈਮ ਵੱਲੋਂ ਐਜ਼ ਏ ਚੀਫ ਐਡੀਟਰ ਪ੍ਰਦੇਸ਼ ਟਾਈਮ ਵੱਲੋਂ ਬਲਵੀਰ ਸਿੰਘ ਐਮਏ ਤੁਹਾਨੂੰ ਸਭ ਨੂੰ ਵਧਾਈ ਦਿੰਦਾ। ਜਿੱਥੇ ਜਿੱਥੇ ਤੱਕ ਵੀ ਟੀਵੀ ਏਸ਼ੀਆ 4 ਤੁਸੀਂ ਦੇਖਦੇ ਹੋ ਡਾਕਟਰ ਸਾਹਿਬ ਮੇਰੇ ਵਾਕਫ ਨੇ ਵੈਸੇ ਅੱਜ ਆਏ ਨਹੀਂ ਕਹਿੰਦੇ ਬਿਮਾਰ ਆ ਪਰ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਸੁਨੇਹਾ ਤੇ ਵਧਾਈ ਦਿੰਦਾ ਕਿ ਤੁਸੀਂ ਅੱਜ ਇਸ ਕਵਰੇਜ ਦੇ ਵਿੱਚ ਪਹੁੰਚੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਟੀਵੀ 84 ਨੂੰ ਬਹੁਤ ਬਹੁਤ ਵਧਾਈ ਹੋਵੇ ਖਾਲਸਾ ਦਿਵਸ ਦੀ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਜਿਸ ਸਰੂਪ ਦੇ ਵਿੱਚ ਅੱਜ ਆਪਾਂ ਦੇਖ ਰਹੇ ਹਾਂ ਇਹ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੀ ਦੇਣ ਹੈ ਤੇ ਖਾਲਸਾ ਪੰਥ ਜਿਹੜਾ ਇਸ ਕਰਕੇ ਤਿਆਰ ਕੀਤਾ ਸੀ ਜੋ ਕਿ ਜ਼ੁਲਮ ਦਾ ਟਾਕਰਾ ਕਰ ਸਕੇ। ਉਹ ਕਿਸੇ ਧਰਮ ਦੇ ਜਾਂ ਕਿਸੇ ਇੱਕ ਫਿਰਕ ਦੇ ਖਿਲਾਫ ਨਹੀਂ ਸੀ। ਉਹਨਾਂ ਨੇ ਇਹੋ ਜਿਹੀ ਫੌਜ ਤਿਆਰ ਕੀਤੀ ਜਿਸ ਨੇ ਕਿ ਖੈਬਰ ਦੇ ਦਰਿਆ ਦੇ ਉੱਤੇ ਜਾ ਕੇ ਆਪਣੀ ਧਾਂਕ ਜਮਾਈ ਤੇ ਸਿੱਖ ਰਾਜ ਕਾਇਮ ਕੀਤਾ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਸਰਵੰਸਦਾਨੀ ਹੋਏ ਨੇ ਉਹਨਾਂ ਵਰਗੀ ਸ਼ਖਸੀਅਤ ਦੁਨੀਆ ਦੇ ਵਿੱਚ ਨਾ ਕੋਈ ਹੋਈ ਹੈ ਨਾ ਹੀ ਹੋਣੀ ਹੈ ਤੇ ਉਹਨਾਂ ਨੂੰ ਆਪਾਂ ਯਾਦ ਕਰਦੇ ਹਰੇਕ ਸਾਲ ਵਿਸਾਖੀ ਦਾ ਦਿਹਾੜਾ ਮਨਾਉਂਦੇ ਆ ਤੇ ਸਾਨੂੰ ਉਹ ਦਿਨ ਯਾਦ ਆਉਂਦਾ ਜਿਸ ਦਿਨ ਤੁਸੀਂ ਉਸ ਦਿਨ ਯਾਦ ਕਰਕੇ ਦੇਖੋ ਜਿਸ ਦਿਨ ਖਾਲਸਾ ਪੰਥ ਸਾਜਿਆ ਹੋਏਗਾ ਤੇ ਉਸ ਦਿਨ ਕਿਹੋ ਜਿਹਾ ਉੱਥੇ ਦ੍ਰਿਸ਼ ਹੋਏਗਾ ਮਾਹੌਲ ਕਿਦਾਂ ਦਾ ਹੋਏਗਾ ਤੇ ਇਹੋ ਜਿਹਾ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਸੀ ਤੇ ਗੁਰੂ ਸਾਹਿਬ ਨੇ ਤੁਹਾਡੇ ਮਨ ਦੇ ਵਿੱਚੋਂ ਡਰ ਕੱਢ ਕੇ ਇੱਕ ਤੁਹਾਨੂੰ ਬਹਾਦਰ ਕੌਮ ਦਾ ਖਿਤਾਬ ਦਿੱਤਾ ਜੋ ਕਿ ਤੁਸੀਂ ਦੁਨੀਆ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿਰ ਕੱਢ ਕੇ ਤੁਰ ਸਕਦੇ ਹੋ ਤੇ ਆਪਣੀ ਸਰਦਾਰੀ ਆਪਣੀ ਪਗੜੀ ਤੇ ਲੋਕਾਂ ਦੀ ਸਹਾਇਤਾ ਕਰਨੀ ਸਾਡੇ ਹਿੱਸੇ ਆਈ ਆ ਤੇ ਦੇਸ਼ ਵਿੱਚ ਵਰਲਡ ਦੇ ਕਿਸੇ ਵੀ ਹਿੱਸੇ ਵਿੱਚ ਕਿਤੇ ਵੀ ਭੀੜ ਪਵੇ ਉੱਥੇ ਖਾਲਸਾ ਪੰਥ ਪਹਿਲੇ ਹਿੱਕੜਾ ਕੇ ਖੜ ਜਾਂਦਾ। ਹਰ ਇੱਕ ਮਜ਼ਲੂਮਾਂ ਦੀ ਸੇਵਾ ਕਰਦਾ ਆਪਣਾ ਦਸਵੰਧ ਕੱਢਦਾ ਲੋਕਾਂ ਦੀ ਸੇਵਾ ਕਰਦਾ ਤੇ ਲੰਗਰ ਲਾਉਂਦੇ ਨੇ ਦਵਾਈਆਂ ਵੰਡਦੇ ਨੇ ਕੰਬਲ ਵੰਡਦੇ ਨੇ ਤੇ ਵਿਦਿਆ ਦਾ ਦਾਨ ਦਿੰਦੇ ਨੇ। ਵਿਦਿਆ ਵਿਚਾਰੀ ਦਾ ਪਰਉਪਕਾਰੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਵੱਡਾ ਖਜ਼ਾਨਾ ਨੇ ਤੇ ਵਿਚਾਰ ਅੱਗੇ ਵਿਚਾਰੀਏ ਦਾ ਜੋ ਸਾਨੂੰ ਸੰਕਲਪ ਦਿੱਤਾ ਗੁਰੂ ਸਾਹਿਬ ਨੇ ਤੇ ਆਪਾਂ ਉਸ ਨੂੰ ਲੈ ਕੇ ਅੱਗੇ ਚੱਲਣਾ ਤੇ ਸਾਰੀ ਸਿੱਖ ਕੌਮ ਨੂੰ ਵਿਸਾਖੀ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਉਮੀਦ ਕਰਦੇ ਹਾਂ ਕਿ ਇਸ ਖਾਲਸੇ ਪੰਥ ਦੀਆਂ ਜੁਗਾਂ ਜਗਾਂਤਰਾਂ ਤੱਕ ਧੂਮਾਂ ਪੈਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਨੇ ਵਿਊਜ਼ ਬੜੀ ਅੱਛੇ ਜਿਹੜੇ ਵਿਚਾਰ ਨੇ ਤੁਹਾਨੂੰ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿਣਾ। ਮੈਂ ਰੀਨਮਕੋ TV 84 ਦੇ ਨਾਲ।